ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। US ਇਮੀਗ੍ਰੇਸ਼ਨ ਨੂੰ ਲੈ ਕੇ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ ਹਰ ਸ਼ਨੀਚਰਵਾਰ ਨੂੰ। ਅੱਜ 18 ਮਾਰਚ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਹੋਰ ਤਰੀਕੇ ਦੀ ਇੰਸ਼ੋਰੈਂਸ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਰ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਟਨ ਗੈਸ ਐਂਡ ਫੂਡ ਐਲਕੋ ਨਵਾਟਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਕਰੋਪ, ਬਿੰਦਰ ਢਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਜਾਈਏ, ਅੱਜ ਵੀ ਜਿਹੜੇ ਅਟਾਰਨੀ ਟਿਰਕਿਆਣਾ ਉਹਨਾਂ ਨੇ ਥੋੜ੍ਹੇ ਬਿਜ਼ੀ ਨੇ, ਸੋ ਉਹਨਾਂ ਨੇ ਥੋੜ੍ਹਾ ਜਲਦੀ ਨਿਕਲਣਾ ਆ, ਇਸ ਕਰਕੇ ਅੱਜ ਜਿਹੜੀਆਂ ਆਪਾਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਇੱਕ ਵਾਰੀ ਫੇਰ ਇਸ ਚੀਜ਼ ਦੇ ਲਈ ਆਪਾਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਦੱਸਦੇ ਜਾਈਏ ਵੀ ਅੱਜ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਾਂਗੇ। ਹੋਪਫੁਲੀ ਆਉਣ ਵਾਲੇ ਵੀਕਐਂਡ ਦੇ ਉੱਤੇ ਅਗਲੇ ਸੈਟਰਡੇ ਨੂੰ ਸ਼ਨੀਚਰਵਾਰ ਨੂੰ ਆਪਾਂ ਜਿਹੜੀਆਂ ਕਾਲਸ ਆ ਉਹਦਾ ਸਿਲਸਿਲਾ ਜਿਹੜਾ ਉਹ ਦੁਬਾਰਾ ਸ਼ੁਰੂ ਕਰਦੇ ਹਾਂ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਮੁੱਦੇ ਦੇ ਉੱਤੇ, ਕਿਹੜੇ ਇਸ਼ੂ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਮੈਰਿਜ ਬੇਸ ਗ੍ਰੀਨ ਕਾਰਡ ਤੇ ਫੈਮਿਲੀ ਬੇਸ ਗ੍ਰੀਨ ਕਾਰਡ ਬਾਰੇ ਗੱਲ ਕਰਾਂਗੇ, ਜਿਹੜੇ ਸਪੈਸ਼ਲੀ ਆਪਣੇ ਅਸਾਈਲਮ ਵਾਲੇ ਆ, ਅਸਾਈਲਮ ਪ੍ਰੋਸੈਸ ਦੇ ਵਿੱਚ ਉਹਨਾਂ ਦੇ ਕਈ ਚਿਰਾਂ ਤੋਂ ਕਈ ਵਾਰੀ ਉਹਨਾਂ ਨੇ ਇਹ ਸਾਰਾ ਟੌਪਿਕ ਜਿਹੜੇ ਸਵਾਲ ਵੀ ਸਾਡੇ ਕੋਲ ਪੁੱਛਦੇ ਰਹੇ ਆ, ਰੇਡੀਓ ਤੇ ਵੀ, ਅਦਰਵਾਈਜ਼ ਵੀ। ਵਿਆਹ ਕਰਾ ਲੈਣਾ ਹੁਣ ਵਿੱਚ ਰਿਮੂਵਲ ਪ੍ਰੋਸੀਡਿੰਗ ਦੇ ਆ, ਕੀ ਆਪਸ਼ਨ ਅੱਗੇ ਹੈਗੇ ਆ, ਤੇ ਉਹਦੇ ਰਿਲੇਟਡ ਆਪਾਂ ਜਿਹੜੀ ਗੱਲ ਕਰਾਂਗੇ ਤੇ ਥੋੜਾ ਓਵਰਵਿਊ ਦੇਵਾਂਗੇ ਜਿਹਨਾਂ ਨੂੰ ਨਹੀਂ ਪਤਾ ਵਿਆਹ ਦੇ ਪ੍ਰੋਸੈਸ ਦੇ ਬਾਰੇ, ਵੇਵਰ ਦੇ ਪ੍ਰੋਸੈਸ ਦੇ ਬਾਰੇ। ਜੀ ਜੀ, ਸੋ ਬਿਲਕੁਲ। ਸੋ ਮੈਰਿਜ ਬੇਸਡ ਜਿਹੜਾ ਗ੍ਰੀਨ ਕਾਰਡ ਆ ਉਸ ਨੂੰ ਜਿਹੜਾ ਉਹ ਲੈ ਕੇ ਇਹ ਹੁੰਦਾ ਆ। ਸੋ ਇਹ ਮੈਰਿਜ ਬੇਸਡ ਫਿਰ ਜਿਹੜਾ ਗ੍ਰੀਨ ਕਾਰਡ ਥਰੂ ਮੈਰਿਜ ਆ ਉਹ ਕਿਸ ਆਧਾਰ ਦੇ ਉੱਤੇ, ਕਿਹੜੀ ਕੈਟਾਗਰੀ ਦੇ ਅੰਡਰ ਜਿਹੜਾ ਇਹ ਚੀਜ਼ ਜਿਹੜੀ ਉਹ ਆਉਂਦੀ ਆ? ਫਿਰ ਇੱਕ ਤਾਂ ਜੀ ਸਿਟੀਜ਼ਨ ਨਾਲ ਵਿਆਹ ਕਰਾਇਆ, ਇਮੀਡੀਏਟ ਰਿਲੇਟਿਵ ਜਿਹੜਾ ਹੋ ਗਿਆ ਤੁਰੰਤ, ਮਤਲਬ ਕਿ ਸਭ ਤੋਂ ਜਿਹੜਾ ਫਾਸਟੈਸਟ ਵੇ ਉਹ US ਸਿਟੀਜ਼ਨ ਨਾਲ ਵਿਆਹ ਕਰਾ ਕੇ ਆ। ਗ੍ਰੀਨ ਕਾਰਡ ਹੋਲਡਰ ਨਾਲ ਵੀ ਵਿਆਹ ਕਰਾ ਕੇ F2A ਕੈਟਾਗਰੀ ਦੇ ਅੰਡਰ ਜਿਹੜੀਆਂ ਤੁਹਾਨੂੰ ਵਿਆਹ ਦੇ ਥਰੂ ਆਪਸ਼ਨ ਜਿਹੜੀਆਂ ਲੱਭ ਜਾਂਦੀਆਂ। ਤੇ ਦੋ ਤਰੀਕੇ ਹੁੰਦੇ ਆ ਗ੍ਰੀਨ ਕਾਰਡ ਤੁਹਾਨੂੰ ਲੈਣ ਦੇ। ਇੱਕ ਤਾਂ ਐਡਜਸਟਮੈਂਟ ਆਫ ਸਟੇਟਸ, ਜੇ ਤੁਸੀਂ ਲੀਗਲੀ ਆਏ ਆ, ਠੀਕ ਹੈ, ਤੇ ਡੀਪੋਟੇਸ਼ਨ, ਰਿਮੂਵਲ ਪ੍ਰੋਸੀਡਿੰਗ, ਰਿਮੂਵਲ ਆਰਡਰ ਵਗੈਰਾ ਨਹੀਂ ਹੈਗਾ, ਫਿਰ ਤਾਂ ਸਿੱਧਾ ਹੀ ਜਿਹੜਾ ਲੀਗਲ ਐਂਟਰੀ ਆ, ਭਾਵੇਂ ਬਾਅਦ ਚ ਬੰਦਾ ਕੱਚਾ ਵੀ ਹੋ ਗਿਆ ਹੋਵੇ, ਐਡਜਸਟਮੈਂਟ ਆਫ ਸਟੇਟਸ 485 ਫਾਈਲ ਕਰਕੇ ਉਹ ਪੱਕਾ ਹੋ ਸਕਦਾ ਸਿਟੀਜ਼ਨ ਨਾਲ ਵਿਆਹ ਕਰਾ ਕੇ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਕੱਚੇ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ, ਉਹਦੇ ਲਈ ਤੁਹਾਨੂੰ ਸਟੇਟਸ ਮੇਨਟੇਨ ਕਰਨਾ ਜਿਹੜਾ ਜ਼ਰੂਰੀ ਹੁੰਦਾ ਅਮਰੀਕਾ 'ਚ, ਇਹ ਰੂਲ ਇੱਥੇ ਦਾ। ਠੀਕ ਹੈ। ਤੇ ਜਿਹੜੇ ਬਾਰਡਰ ਤੋਂ ਟੱਪ ਕੇ ਆਏ ਆ ਜਾਂ ਜਿਹਨਾਂ ਤੇ ਡੀਪੋਟੇਸ਼ਨ ਲੱਗ ਚੁੱਕੀ ਆ, ਭਾਵੇਂ ਉਹਨਾਂ ਕੋਲ I-94 ਵੀ ਹੈਗਾ, ਜੇ ਡੀਪੋਟੇਸ਼ਨ ਲੱਗ ਗਈ ਆ ਤੇ ਉਹਨਾਂ ਨੂੰ ਜਿਹੜਾ ਇੱਕ ਪ੍ਰੋਸੈਸ ਆ ਕੌਂਸਲਰ ਪ੍ਰੋਸੈਸਿੰਗ ਐਮਬੈਸੀ ਦੇ ਵਿੱਚ ਜਾ ਕੇ ਜਿਹੜਾ ਵੀਜ਼ਾ ਉਹ ਲੈਣਾ ਪੈਂਦਾ ਜੀ। ਸੋ ਬੇਸਿਕਲੀ ਦੋ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ ਬਣਦੀ, ਇਮੀਡੀਏਟ ਰਿਲੇਟਿਵ ਸਿਟੀਜ਼ਨ ਵਾਲੇ ਤੇ ਅੱਗੇ ਜਿਹੜਾ ਗ੍ਰੀਨ ਕਾਰਡ ਵਾਲੇ F2A, ਤੇ ਉਹਦੇ ਅੰਡਰ ਵੀ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਫਿਰ ਸਬ ਕੈਟਾਗਰੀਜ਼ ਜਿਹੜੀਆਂ ਉਹ ਆ ਜਾਂਦੀਆਂ ਆ। ਸੋ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ, ਕਿਸੇ ਦਾ ਕੋਈ ਸਾਇਲਮ ਵਾਲਾ ਕੋਈ ਮੁੱਦਾ ਨਹੀਂ, ਰੈਗੂਲਰ ਜਿਹੜਾ ਕੋਈ ਇੱਥੇ ਆਇਆ ਆ, ਉਹਦਾ ਵਿਆਹ ਜਿਹੜਾ ਹੋ ਗਿਆ, ਚਾਹੇ ਉਹ ਸਟੂਡੈਂਟ ਆ ਜਾਂ ਉਹ H1B ਦੇ ਉੱਤੇ ਸੀਗਾ ਜਾਂ ਕਿਸੇ ਵੀ E2 ਤੇ ਆ ਜਾਂ EB1 ਆ ਜਾਂ ਕੋਈ ਵੀ ਆ, ਜੇ ਉਹਨਾਂ ਦਾ ਵਿਆਹ ਹੁੰਦਾ ਆ ਸਿਟੀਜ਼ਨ ਜਾਂ ਗ੍ਰੀਨ ਕਾਰਡ ਦੇ ਨਾਲ, ਉਹਨਾਂ ਦੇ ਲਈ ਫਿਰ ਇਹ ਸਿੱਧਾ ਜਿਹੜਾ AOS ਦਾ ਰਾਹ ਹੁੰਦਾ ਆ ਜਾਂ ਫਿਰ ਉਹ ਕਿਹੜਾ ਰਾਹ ਹੁੰਦਾ ਹੈ ਉਹਦੇ ਲਈ? ਹਾਂਜੀ, AOS ਨੂੰ ਕਹਿੰਦੇ ਐਡਜਸਟਮੈਂਟ ਆਫ ਸਟੇਟਸ, ਜਾਂ ਫੋਰਨ ਨੰਬਰ ਉਹਦਾ 485 ਹੁੰਦਾ ਜੀ। ਜਿਹੜਾ ਪੱਕੇ ਤੌਰ ਤੇ ਆਇਆ, ਤਕਰੀਬਨ ਸਾਰੇ ਵੀਜ਼ੇ ਵਾਲੇ ਜਿਹੜੇ ਹੈਗੇ ਆ ਉਹ ਇੱਥੇ ਐਡਜਸਟ ਕਰ ਸਕਦੇ ਆ। ਕਈ ਐਕਸੈਪਸ਼ਨ ਹੁੰਦੀਆਂ, ਜਿੱਦਾਂ J1 ਵੀਜ਼ਾ ਹੋ ਗਿਆ, ਉਹਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਕਿ 2 ਸਾਲ ਬੰਦਾ ਬਾਹਰ ਜਾ ਕੇ ਰਵੇ ਆਪਣੀ ਕੰਟਰੀ 'ਚ। ਕਈ ਵੀਜ਼ੇ ਰਿਸਟ੍ਰਿਕਟਡ ਹੁੰਦੇ ਆ, ਪਰ ਤਕਰੀਬਨ ਸਾਰੇ ਜਿਹੜੇ ਆਪਣੇ ਪੰਜਾਬੀਆਂ ਨਾਲ ਸੰਬੰਧ ਰੱਖਦੇ ਆ, ਸਟੂਡੈਂਟ ਵੀਜ਼ਾ ਹੋ ਗਿਆ, ਟੂਰਿਸਟ ਵੀਜ਼ਾ ਹੋ ਗਿਆ, ਕੋਈ ਵੀ ਵੀਜ਼ੇ ਤੇ ਜਿਹੜਾ ਆਇਆ ਉਹ ਬੰਦਾ ਉਰੇ ਵਿਆਹ ਕਰਾ ਕੇ ਪੱਕਾ ਹੋ ਸਕਦਾ।
ਤੇ ਕਈ ਇਦਾਂ ਦੇ ਵੀ ਕੇਸ ਸਾਡੇ ਕੋਲ ਆਉਂਦੇ ਆ ਕਿ ਫਿਆਂਸੇ ਵੀਜ਼ੇ ਤੇ ਆ ਜਾਂਦੇ ਆ ਤੇ ਵਿਆਹ ਉਹਨਾਂ ਨਹੀਂ ਕਰਾਉਂਦੇ, ਬਾਅਦ ਚ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੇ ਆ। ਸੋ ਅੱਛਾ। ਸੋ ਫਿਆਂਸੇ ਵੀਜ਼ੇ ਦੀ ਵੀ ਲਿਮਿਟੇਸ਼ਨ ਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ। ਜਿਹੜੇ ਫਿਆਂਸੇ ਵੀਜ਼ੇ ਤੇ ਆਇਆ ਹੁੰਦਾ ਉਹਨਾਂ ਹੀ ਵਿਆਹ ਕਰਾ ਕੇ ਉਹ ਜਿਹੜਾ ਪੇਪਰ ਵਰਕ ਫਾਈਲ ਕਰ ਸਕਦਾ। ਸੋ ਇਹ ਜਿਹੜਾ ਜੇ ਵੀਜ਼ਾ ਤੇ ਫਿਆਂਸੇ ਵੀਜ਼ਾ ਹੈਗਾ, ਇਹ ਐਕਸੈਪਸ਼ਨਸ ਹੈਗੀਆਂ। ਤੇ ਬਾਕੀ ਜਿਹੜੇ ਆਪਣੇ ਟੂਰਿਸਟ ਵੀਜ਼ਾ ਵਗੈਰਾ ਤੇ ਸਟੂਡੈਂਟ ਵੀਜ਼ਾ ਵਗੈਰਾ ਤੇ ਆਉਂਦੇ ਨੇ, ਉਹ ਵਿਆਹ ਕਰਾ ਕੇ ਸਿੱਧੇ ਸਿਟੀਜ਼ਨ ਉਹਦੇ ਪੱਕੇ ਹੋ ਸਕਦੇ ਆ। ਠੀਕ ਹੈ, ਠੀਕ ਹੈ। ਸੋ ਬਿਲਕੁਲ। ਤੇ ਯੂਜਲੀ ਇਹ ਪ੍ਰੋਸੈਸ ਆਪਾਂ ਜਿਹੜਾ ਉਹ ਦੇਖਦੇ ਆ ਕਿੰਨਾ ਕੁ ਲੌਂਗ ਪ੍ਰੋਸੈਸ ਆ, ਕਿੱਦਾਂ ਦੀ ਡਾਕੂਮੈਂਟੇਸ਼ਨ ਜਿਹੜੀ ਇਹਦੇ ਵਿੱਚ ਚਾਹੀਦੀ ਹੁੰਦੀ ਹੈ? ਇਹ ਪ੍ਰੋਸੈਸ ਦੇ ਵਿੱਚ ਜੀ 1.5 ਸਾਲ ਦਾ ਪ੍ਰੋਸੈਸ ਆ। ਡਾਕੂਮੈਂਟੇਸ਼ਨ ਤਾਂ ਬੇਸਿਕ ਹੀ ਹੈ, 1.5 ਸਾਲ ਲੱਗਦਾ ਉਹਨਾਂ ਨੂੰ ਪ੍ਰੋਸੈਸ ਦੇ ਵਿੱਚ। ਓਵਰਆਲ ਜਿਹੜਾ ਉਹ ਹੁੰਦਾ ਆ ਜੀ। ਸੋ ਜੇ ਆਪਾਂ ਹੁਣ ਗੱਲ ਕਰੀਏ ਵੀ ਉਹ ਲੋਕ ਜਿਨ੍ਹਾਂ ਨੇ ਅਸਾਈਲਮ ਦੇ ਕੇਸਿਸ ਆ, ਹੁਣ ਕੋਈ ਕਦੀ ਕੋਈ ਜਿਹੜਾ ਉਹ ਵਿਜ਼ਟਰ ਵੀਜ਼ੇ ਤੇ ਆ ਕੇ ਉਸ ਤੋਂ ਬਾਅਦ ਚ ਵੀ ਅਸਾਈਲਮ ਕਰ ਦਿੰਦਾ, ਕੋਈ ਬਾਰਡਰ ਕ੍ਰਾਸ ਕਰਕੇ ਜਿਹੜਾ ਉਹ ਆ ਕੇ ਉਹ ਅਸਾਈਲਮ ਜਿਹੜਾ ਉਹ ਕਰਦਾ ਆ, ਉਹਨਾਂ ਦਾ ਜਿਹੜਾ ਵਿਆਹ ਦੇ ਪ੍ਰਤੀ ਤੁਸੀਂ ਦੱਸਣਾ ਹੋਵੇ ਵੀ ਉਹ ਫਿਰ ਕੀ ਜਿਹੜੇ ਰਸਤੇ ਜਿਹੜੇ ਉਹ ਰਹਿੰਦੇ ਆ ਵਿਆਹ ਦੇ ਬੇਸ ਦੇ ਉੱਤੇ ਗ੍ਰੀਨ ਕਾਰਡ ਕਿੱਦਾਂ ਹੈ ਫਿਰ ਉਹਨਾਂ ਲਈ? ਇਹ ਥੋੜਾ ਜਿਹਾ ਇੰਪੋਰਟੈਂਟ ਟੌਪਿਕ ਆ, ਇਹਨੂੰ ਧਿਆਨ ਨਾਲ ਸੁਣਿਓ। ਕਾਫੀ ਵਾਰੀ ਲੋਕੀ ਰਿਪੀਟ ਸਵਾਲ ਜਿਹੜਾ ਇਹ ਰਹਿੰਦਾ, ਪੈਸੇ ਦੇ ਕੇ ਵੀ ਕੰਸਲਟੇਸ਼ਨ ਕਰਦੇ ਆ, ਤੇ ਸਾਰਿਆਂ ਲਈ ਜਿਹੜੀ ਇਹ ਇਨਫੋਰਮੇਸ਼ਨ ਹੈ ਧਿਆਨ ਨਾਲ ਨੋਟ ਕਰੋ, ਤੁਹਾਡੇ ਇਹ ਇੰਪੋਰਟੈਂਟ ਆ। ਸੋ ਜਿਹੜਾ ਬੰਦਾ 2 ਨੰਬਰ ਤੇ ਜਿਹੜਾ ਆਇਆ ਬੰਦਾ, ਉਹ ਉਰੇ ਪੱਕਾ ਨਹੀਂ ਹੋ ਸਕਦਾ ਵਿਆਹ ਦੇ ਥਰੂ। ਕੁਛ ਇੱਕ ਇਹਦੀਆਂ ਐਕਸੈਪਸ਼ਨ ਸੀਗੀਆਂ ਜਿਹਨਾਂ ਤੇ 2001 ਤੋਂ ਪਹਿਲਾਂ ਕਿਸੇ ਦੀ ਜੇ ਕੋਈ ਪਟੀਸ਼ਨ ਫਾਈਲ ਹੋਈ ਆ ਲਾਈਫ ਐਕਟ ਦੇ ਥੱਲੇ, ਉਹ ਹੁਣ ਕੇਸ ਸਾਰੇ ਪੁਰਾਣੇ ਹੋ ਗਏ। ਜਿਹੜੇ ਨਵੀਂ ਜਨਤਾ ਜਿਹੜੀ ਆਈ ਹੈ, ਕਿਸੇ ਨੂੰ ਵੀ ਹੁਣ ਜਿਹੜੇ ਨਵੇਂ ਸੀਨ ਤੇ ਆਏ ਆ ਅਸਾਈਲਮ ਤੇ 2 ਨੰਬਰ ਤੇ ਬਾਰਡਰ ਟੱਪ ਕੇ ਜਿਹੜੇ ਉਰੇ ਆਏ ਆ, ਤੇ ਉਹਨਾਂ ਦੇ ਕੋਲ ਜਿਹੜਾ ਕਹਿ ਲਓ ਕਿ ਪਿਓਰ ਜੇ ਉਹਨਾਂ ਨੇ ਵਿਆਹ ਕਰਾ ਕੇ ਗ੍ਰੀਨ ਕਾਰਡ ਜੇ ਲੈਣਾ, ਉਹਨਾਂ ਨੂੰ ਕੰਟਰੀ ਆਊਟ ਜਿਹੜਾ ਕਰਨਾ ਪੈਣਾ। ਠੀਕ ਹੈ। ਸੋ ਇਹਦਾ ਜਿਹੜਾ ਪ੍ਰੋਸੈਸ ਹੁੰਦਾ, ਪਹਿਲਾਂ ਤੁਸੀਂ ਜਿਹੜਾ ਵਿਆਹ ਵਾਲੀ ਪਟੀਸ਼ਨ ਆ 130 ਉਹ ਫਾਈਲ ਕਰਦੇ ਆ। ਉਸ ਤੋਂ ਬਾਅਦ ਤੁਹਾਡਾ ਜੇ ਤਾਂ ਅਸਾਈਲਮ ਆਫਿਸ ਦੇ ਵਿੱਚ ਕੇਸ ਹੈਗਾ, ਰਾਈਟ, ਤੇ ਤੁਸੀਂ ਆਪਣਾ ਜਿਹੜਾ 601 ਏ ਵੇਵਰ ਜਿਹੜਾ ਉਹ ਫਾਈਲ ਕਰ ਸਕਦੇ ਆ। ਹੁਣ 601 ਵੇਵਰ ਤੇ ਆਪਾਂ ਜੇ ਗੱਲ ਕਰੀਏ ਕਿਉਂ ਸਾਨੂੰ ਚਾਹੀਦਾ ਹੁੰਦਾ, ਠੀਕ ਹੈ। 601 ਏ ਵੇਵਰ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਬੰਦੇ ਦੀ 180 ਦਿਨਾਂ ਤੋਂ ਉੱਤੇ ਅਨਲੌਫੁਲ ਪ੍ਰੈਜ਼ੈਂਸ ਹੋ ਜਾਂਦੀ ਹੈ, ਜਾਂ 1 ਸਾਲ ਤੋਂ ਉੱਤੇ ਅਨਲੌਫੁਲ ਪ੍ਰੈਜ਼ੈਂਸ ਹੋ ਜਾਂਦੀ ਹੈ, ਉੱਤੇ 3 ਸਾਲ ਦੀ ਜਾਂ 10 ਸਾਲ ਦੀ ਬਾਰ ਲੱਗਦੀ ਹੈ ਜਦੋਂ ਉਹ ਕੰਟਰੀ ਛੱਡ ਕੇ ਜਾਂਦਾ। ਠੀਕ ਹੈ। ਹੁਣ ਟੈਕਨੀਕਲੀ ਕੀ ਆ ਕਿ ਲਾਅ ਇਹ ਕਹਿੰਦਾ ਕਿ ਜਦੋਂ ਅਸਾਈਲਮ ਤੁਸੀਂ ਫਾਈਲ ਕਰਤਾ, ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਦੀ ਕਲੌਕ ਰੁਕ ਜਾਂਦੀ ਉੱਥੇ। ਸੋ ਜਿਹੜੇ ਬੰਦਿਆਂ ਨੇ ਆ ਕੇ ਅਸਾਈਲਮ ਫਾਈਲ ਕਰਤਾ 6 ਮਹੀਨੇ ਦੇ ਅੰਦਰ ਹੀ, ਉਹ 6 ਮਹੀਨੇ ਟੱਪੇ ਨਹੀਂ ਤਾਂ ਉਹ ਆਰਗਿਊ ਕਰ ਸਕਦੇ ਆ ਕਿ ਮੇਰੇ ਤੇ ਅਨਲੌਫੁਲ ਪ੍ਰੈਜ਼ੈਂਸ ਬਾਹਰ ਨਹੀਂ ਲੱਗਦੀ, ਮੈਂ ਸਿੱਧੇ ਜਿਹੜਾ ਆਪਣਾ ਬਾਹਰ ਜਾ ਕੇ ਵੀਜ਼ਾ ਸਟੈਂਪ ਕਰਕੇ ਵਾਪਸ ਆ ਸਕਦਾ। ਪਰ ਹੁਣ 601 ਏ ਵੇਵਰ ਦਾ ਕਰਨ ਦਾ ਮਕਸਦ ਇਹ ਹੁੰਦਾ ਕਿ ਹੁਣ ਤੁਸੀਂ ਜੇ ਬਾਹਰ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਕਈ ਵਾਰੀ ਲਾਅ ਨਹੀਂ ਸਮਝ ਆਉਂਦਾ, ਟੈਕਨੀਕਲ ਆ, ਜਿਹੜੇ ਐਮਬੈਸੀ ਵਾਲੇ ਉਹ ਵੀ ਗਲਤੀ ਕਰ ਦਿੰਦੇ ਆ। ਸੋ ਸਾਰਿਆਂ ਨੂੰ ਰეკਮੈਂਡੇਸ਼ਨ ਇਹ ਹੁੰਦੀ ਕਿ ਜਦੋਂ ਤੁਸੀਂ ਇੱਕ ਵਾਰੀ ਕੱਚੇ ਹੋ ਗਏ, ਭਾਵੇਂ ਅਸਾਈਲਮ ਫਾਈਲ ਕੀਤਾ ਵੀ ਆ, ਤੁਸੀਂ 601 ਏ ਵੇਵਰ ਆਪਣਾ ਜਿਹੜਾ ਉਹ ਅਪਰੂਵ ਕਰਕੇ ਜਿਹੜਾ ਕੰਟਰੀ ਆਊਟ ਉਹ ਕਰਨੀ ਆ, ਤਾਂ ਕਿ ਤੁਹਾਨੂੰ ਐਮਬੈਸੀ ਦੇ ਵਿੱਚ ਵੀਜ਼ਾ ਜਿਹੜਾ ਹੈਗਾ ਡਿਲੇ ਨਾ ਤੁਹਾਡਾ ਹੋਵੇ। ਕਿਉਂਕਿ ਜੇ ਤੁਹਾਨੂੰ ਉੱਥੇ ਰੋਕਤਾ, ਇੰਨੇ ਤੁਹਾਡੇ ਇੱਥੇ 601 ਦੇ ਵਕੀਲ ਕੋ ਨਹੀਂ ਪੈਸੇ ਲੱਗਣੇ ਜਿੰਨਾ ਤੁਹਾਨੂੰ ਜੇ ਉੱਥੇ ਉਹਨਾਂ ਨੇ 6 ਮਹੀਨੇ ਸਾਲ ਕਰਤਾ, ਤਾਂ ਉੱਥੇ ਹੁਣ ਤੁਸੀਂ ਜੌਬ ਨਹੀਂ ਕਰ ਸਕਦੇ ਯੂਐਸ 'ਚ ਓਬਵੀਅਸਲੀ। ਉਹ ਸਾਰਾ ਜਿਹੜਾ ਹੈਗਾ ਫਾਈਨੈਂਸ਼ੀਅਲ ਐਸਪੈਕਟ ਵਗੈਰਾ, ਡਿਲੇ ਫੈਕਟਰ ਵਗੈਰਾ ਸਾਰੇ ਲੈ ਮੁੱਦੇ ਨਜ਼ਰ ਰੱਖਦੇ ਹੋਏ ਇਹੀ ਆ ਕਿ ਜੇ ਤੁਸੀਂ 2 ਨੰਬਰ 'ਚ ਬਾਰਡਰ ਟੱਪਿਆ, ਅਸਾਈਲਮ ਆਫਿਸ ਮੁਰੇ ਹੈਗੇ ਆ, ਉਹ ਤੁਸੀਂ ਕਿਉਂ ਹੈਗੇ? ਜੇ ਤੁਸੀਂ ਸੇਫ ਆਏ ਸੀ ਜਾਂ ਮਾਈਨਰ ਆਏ ਸੀਗੇ, ਤੁਸੀਂ ਪਹਿਲਾਂ ਵਿਆਹ ਵਾਲਾ ਫਾਈਲ ਕਰਨਾ ਕੌਂਸਲਰ ਪ੍ਰੋਸੈਸਿੰਗ ਨਾਲ, ਜਦੋਂ ਤੁਹਾਨੂੰ ਐਮਬੈਸੀ ਦੀ ਰਸੀਦ ਆਣੀ ਤੁਸੀਂ ਵੇਵਰ ਫਾਈਲ ਕਰਨਾ। ਵੇਵਰ ਤੋਂ ਬਾਅਦ ਤੁਸੀਂ ਅਸਾਈਲਮ ਆਫਿਸ ਦੇ ਕੋਲ ਆਪਣਾ ਕੇਸ ਬੰਦ ਕਰਾ ਕੇ ਬਾਹਰ ਜਾ ਕੇ ਵੀਜ਼ਾ ਸਟੈਂਪ ਲੈ ਕੇ ਵਾਪਸ ਆ ਜਾਣਾ। ਸੋ ਇਹਦੇ ਵਿੱਚ ਇੱਕ ਕਾਮਨ ਕੁਐਸਚਨ ਹੁੰਦਾ ਕਿ ਮੇਰੇ ਚਾਂਸ ਕਿੰਨੇ ਆ, ਮੈਨੂੰ ਰੋਕੂਗੇ ਤਾਂ ਨਹੀਂ, ਇਹ ਵੀ ਲੋਕਾਂ ਨੂੰ ਡਰ ਜਿਹੜਾ ਹੁੰਦਾ। ਜਿਹੜਾ 601 ਏ ਵੇਵਰ ਹੈਗਾ, ਉਹਦਾ ਸਿਰਫ ਤੇ ਸਿਰਫ ਇਹੀ ਮਕਸਦ ਆ ਕਿ ਜਿਹੜੀ ਤੁਹਾਡੀ ਇਲੀਗਲ ਜਿਹੜੀ ਸਟੇ ਸੀਗੀ ਉਹਨੂੰ ਉਹ ਮਾਫ ਕਰ ਦਿੰਦੇ ਆ। ਠੀਕ ਹੈ। ਤੁਹਾਡਾ ਕੇਸ ਇੱਕ ਆਮ ਕੇਸ, ਸਧਾਰਨ ਕੇਸਾਂ ਵਾਂਗ ਹੋ ਜਾਂਦਾ। ਜਿਹੜੇ ਉਸ ਤੋਂ ਇਲਾਵਾ ਪੰਗੇ ਆ ਕਿ ਵਿਆਹ ਜੈਨੂਇਨ ਹੈਗਾ ਕਿ ਨਹੀਂ ਹੈਗਾ, ਤੁਸੀਂ ਝੂਠਾ ਅਸਾਈਲਮ ਤਾਂ ਨਹੀਂ ਫਾਈਲ ਕੀਤਾ, ਉਹ ਵਾਲੇ ਮਸਲੇ ਸਾਰੇ ਜਿਹੜੇ ਹੈਗੇ ਆ ਉਹ ਕੇਸ ਦੇ ਵਿੱਚ ਰਹਿਣੀ ਆ। ਸੋ 601 ਏ ਵੇਵਰ ਤੁਹਾਨੂੰ ਬਚਾ ਸਕਦਾ। ਹੁਣ ਜਿਹੜਾ ਦੂਜਾ ਮੇਨ ਕੁਐਸਚਨ ਹੈ ਕਿ ਬਾਰਡਰ ਟੱਪ ਕੇ ਜ਼ਿਆਦਾਤਰ ਜਿਹੜੇ ਪੰਜਾਬੀ ਆਉਂਦੇ ਆ ਉਹ ਹੁੰਦੇ ਆ ਇਮੀਗ੍ਰੇਸ਼ਨ ਕੋਰਟ ਮੋਰੇ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ। ਰਿਮੂਵਲ ਪ੍ਰੋਸੀਡਿੰਗਸ ਦਾ ਜਿਹੜਾ ਕਾਨੂੰਨ ਇਹ ਕਹਿੰਦਾ ਕਿ ਜਦ ਤੱਕ ਤੁਹਾਡਾ ਤੁਸੀਂ ਕੋਰਟ ਦੇ ਮੋਰੇ ਹੈਗੇ ਆ, ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਤੁਸੀਂ 601 ਏ ਵੇਵਰ ਜਿਹੜਾ ਉਹ ਅਪਲਾਈ ਨਹੀਂ ਕਰ ਸਕਦੇ। ਠੀਕ ਹੈ। ਸੋ ਜ਼ਿਆਦਾਤਰ ਹੁਣ ਜਿਹੜੇ ਲੋਕੀ ਆਉਂਦੇ ਆ ਉਹ ਕਿੱਦਾਂ ਕਿ ਵਰਕ ਪਰਮਿਟ ਵੀ ਮਿਲ ਜਾਵੇ ਅਸਾਈਲਮ ਦੇ ਥਰੂ, ਪਰ ਅਸਾਈਲਮ ਦੀਆਂ ਤਰੀਕਾਂ ਵੀ ਕਈ ਵਾਰੀ ਲੰਬੀਆਂ ਚੱਲ ਜਾਂਦੀਆਂ ਹਨਾ, 5-5 10-10 ਸਾਲ ਚੱਲ ਜਾਂਦੀਆਂ, ਤੇ ਉਹਨਾਂ ਨੇ ਵਿਆਹ ਕਰਾਇਆ, ਜਵਾਕ ਵਗੈਰਾ ਵੀ ਕਈਆਂ ਦੇ ਹੋ ਗਏ। ਸਭ ਤੋਂ ਮੇਨ ਕੁਐਸਚਨ ਉਹਨਾਂ ਦਾ ਇਹੀ ਹੁੰਦਾ ਕਿ ਹੁਣ ਵਿਆਹ ਵਾਲੇ ਪਾਸੇ ਜਾਈਏ ਕਿ ਜਿਹੜਾ ਅਸਾਈਲਮ ਵਾਲਾ ਕੇਸ ਉਹਦੇ ਪਾਸੇ ਜਾਈਏ। ਇਹਦਾ ਕੋਈ ਸਹੀ ਗਲਤ ਜਵਾਬ ਨਹੀਂ ਹੈਗਾ, ਡਿਪੈਂਡ ਕਰਦਾ ਬੰਦੇ ਨੂੰ ਕੀ ਚਾਹੀਦਾ। ਤੇ
ਪਹਿਲਾ ਸਟੈਪ ਤਾਂ ਇਹੀ ਹੈ ਕਿ ਤੁਸੀਂ ਜੇ ਰਿਮੂਵਲ ਪ੍ਰੋਸੀਡਿੰਗ 'ਚ ਤੁਹਾਡੀ ਕੋਈ ਆਪਸ਼ਨ ਤਾਂ ਹੈ ਨਹੀਂ ਕਿ ਤੁਹਾਡੀ ਮਰਜ਼ੀ ਆ ਉਹਨਾਂ ਨੇ ਅਸਾਈਲਮ ਦਾ ਕੇਸ ਤੁਹਾਡਾ ਬੰਦ ਕਰ ਦੇਣਾ। ਉਹ ਤਾਂ ਜੱਜ ਦੀ ਮਰਜ਼ੀ ਆ ਜਾਂ ਸਰਕਾਰੀ ਵਕੀਲ ਦੀ ਆ। ਤੇ ਨਹੀਂ ਵੀ ਬੰਦ ਕਰਦੇ ਕਈ ਵਾਰੀ, ਉਹ ਕਹਿੰਦੇ ਨਹੀਂ ਕੇਸ ਲੜੋ ਆ ਕੇ ਆਪਣਾ, ਹੈ ਨਾ। ਸੋ ਪਹਿਲੀ ਗੱਲ ਤਾਂ ਤੁਹਾਡੇ ਕੋਲ ਚੋਇਸ ਨਹੀਂ, ਤੁਹਾਨੂੰ ਅਸਾਈਲਮ ਵਾਲਾ ਜਿਹੜਾ ਹੈਗਾ ਉਹ ਤਾਂ ਆਪਣਾ ਪਹਿਲੂ ਤੁਹਾਨੂੰ ਅੱਗੇ ਰੱਖਣਾ ਹੀ ਪੈਣਾ ਕੋਰਟ ਦੇ। ਠੀਕ ਹੈ। ਸੋ ਉਹਦੇ ਵਿੱਚ ਹੁਣ ਕੀ ਹੋਇਆ ਕਿ ਜਦੋਂ ਹੁਣ ਇਹਨਾਂ ਨੇ ਕੋਰਨਾਡੋ ਅਸੀਵੇ ਦਾ ਜਿੱਦਾਂ ਕੇਸ ਫਾਈਲ ਕੀਤਾ, ਕਿਸੇ ਵੇਲੇ ਜਦੋਂ ਓਬਾਮੇ ਹੋਣੀ ਸੀਗੇ ਐਡਮਿਨ ਕਲੋਜ਼ਰ ਬਹੁਤ ਗ੍ਰਾਂਟ ਹੁੰਦੇ ਸੀਗੇ, ਟਰੰਪ ਹੁਣੀ ਆਏ ਉਹਨਾਂ ਨੇ ਐਡਮਿਨ ਕਲੋਜ਼ਰ ਵਗੈਰਾ ਸਾਰੇ ਚੱਕਤੇ, ਹੈ ਨਾ। ਤੇ ਹੁਣ ਫਿਰ ਬਾਈਡਨ ਸਰਕਾਰ ਜਿਹੜੀ ਆਈ ਆ ਉਹ ਕਹਿੰਦੀ ਕਿ ਜਿਹਨਾਂ ਦੇ ਵਿਆਹ ਵੀ ਵਾਲੇ ਕੇਸ ਆ ਉਹਨਾਂ ਨੂੰ ਪੀਡੀ ਪੂਡੀ ਦੇ ਦਿਓ, ਉਹਨਾਂ ਨੂੰ ਵਰਕ ਪਰਮਿਟ ਦੇ ਦਿਓ। ਸੋ ਅੱਜ ਦੀ ਡੇਟ ਤੇ ਸੋ ਇਹ ਟੌਪਿਕ ਵੀ ਆਪਾਂ ਡਿਸਕਸ ਕਰਦੇ ਰਹਾਂਗੇ। ਅੱਜ ਦੀ ਡੇਟ 'ਚ ਕੀ ਹੈ ਕਿ ਜਿਹਨਾਂ ਨੇ ਵਿਆਹ ਕਰਾਏ ਆ ਇਮੀਗ੍ਰੇਸ਼ਨ ਕੋਰਟ ਮੂਹਰੇ ਹੈਗੇ ਆ, ਉਹ ਆਪਣਾ 130 ਵਗੈਰਾ ਜਦੋਂ ਉਹਨਾਂ ਦਾ ਫਾਈਲ ਹੋ ਜਾਂਦਾ, ਵਿਆਹ ਵਾਲਾ ਕੇਸ ਫਾਈਲ ਹੋ ਜਾਂਦਾ ਜਾਂ ਅਪਰੂਵ ਹੋ ਜਾਂਦਾ, ਤੇ ਜੱਜ ਕੋ ਉਹ ਜਾ ਕੇ ਇੱਕ ਪਟੀਸ਼ਨ ਪਾ ਸਕਦੇ ਆ, ਕੋਰਨਾਡੋ ਅਸੀਵੇ ਦੇ ਥੱਲੇ ਮੋਸ਼ਨ ਪਾ ਸਕਦੇ ਆ ਕਿ ਮੇਰਾ ਕੇਸ ਜਿਹੜਾ ਉਹਨੂੰ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਪੀਡੀ ਜਿਹਨੂੰ ਕਹਿੰਦੇ ਆ ਉਹ ਦਿੱਤੀ ਜਾਵੇ। ਤੇ ਪੀਡੀ ਦੇ ਥੱਲੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਅੱਜ ਦੀ ਸਰਕਾਰ ਆ ਉਹ ਵਰਕ ਪਰਮਿਟ ਵਗੈਰਾ ਰਿਨਿਊ ਕਰ ਦਿੰਦੀ ਆ ਬੰਦਿਆਂ ਦੇ। ਸੋ ਉਹਨਾਂ ਨੂੰ ਉਸ ਚੀਜ਼ 'ਚ ਫਾਇਦਾ ਕਿ ਆਪਣਾ ਕੇਸ ਉਹ ਟਰਮੀਨੇਟ ਕਰਾ ਲੈਂਦੇ ਆ, ਡਿਸਮਿਸ ਕਰਾ ਲੈਂਦੇ ਆ, ਜਾਂ ਫਿਰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਲੈਂਦੇ ਆ। ਤੇ ਜਦੋਂ ਤੁਹਾਡਾ ਕੇਸ ਇੱਕ ਵਾਰੀ ਬੰਦ ਹੋ ਜਾਂਦਾ, ਤੁਸੀਂ 601A ਵੇਵਰ ਕਰ ਸਕਦੇ ਆ, ਹੈ ਨਾ। ਪਰ 601A ਵੇਵਰ ਤੁਸੀਂ ਉਦੋਂ ਕਰ ਸਕਦੇ ਜਦੋਂ 130 ਤੁਹਾਡਾ ਅਪਰੂਵ ਹੋ ਗਿਆ, ਐਮਬੈਸੀ ਨੇ ਤੁਹਾਨੂੰ ਰਸੀਦ ਭੇਜਤੀ, ਹੈ ਨਾ। ਤੇ 601A ਵੇਵਰ ਫਿਰ ਅਪਰੂਵ ਕਰਾ ਕੇ ਉਹ ਆਪਣਾ ਬਾਹਰ ਜਾਂਦੇ ਆ। ਸੋ ਇੱਥੇ ਅਟਾਰਨੀ ਡੇਰ ਕਹਿਣਾ ਜੀ, ਚਾਹੇ ਅਸਾਈਲਮ ਦਾ ਕੇਸ ਚੱਲ ਰਿਹਾ ਜੇ, ਕਲੋਜ਼ ਵਗੈਰਾ ਦੂਜੇ ਪਾਸੇ ਨਹੀਂ ਹੋਇਆ, ਪਰ 130 ਨਾਲ ਦੇ ਨਾਲ ਪੈਰਲਲੀ ਅਪਲਾਈ ਤਾਂ ਕੀਤਾ ਜਾ ਸਕਦਾ ਹੈ। ਹਾਂਜੀ, ਜੇ ਤੁਸੀਂ ਅਸਾਈਲਮ ਦਾ ਕੇਸ ਨਹੀਂ ਵੀ ਬੰਦ ਕਰਾਉਣਾ, 130 ਤੁਹਾਡਾ ਅਪਲਾਈ ਕੀਤਾ ਜਾ ਸਕਦਾ। ਤੇ ਜ਼ਿਆਦਾਤਰ ਹੁਣ ਜਿਹੜੇ ਲੋਕੀ ਡਾਊਟ 'ਚ ਹੁੰਦੇ ਆ ਕਿ ਕੀ ਕਰੀਏ, ਅਸਾਈਲਮ ਦਾ ਕੇਸ ਅਜੇ ਬੰਦ ਕਰਾਉਣ ਦਾ ਮੂਡ ਨਹੀਂ ਆ, ਵਿਆਹ ਨਵਾਂ ਪਤਾ ਨਹੀਂ ਕਿੱਧਰ ਨੂੰ ਜਾਊਗੀ ਗੱਲਬਾਤ। ਠੀਕ ਹੈ। ਸੋ ਇਦਾਂ ਕਿ ਅਸਾਈਲਮ ਵਾਲਾ ਵੀ ਆਪਣਾ ਕੇਸ ਚਲਾਓ, ਵਿਆਹ ਵਾਲਾ ਵੀ ਆਪਣਾ ਕੇਸ ਚਲਾਓ। ਪਰ ਇੱਕ ਮੌਕੇ ਤੇ ਜਦੋਂ ਤੁਹਾਡਾ 130 ਅਪਰੂਵ ਹੋ ਜਾਂਦਾ, ਜਾਂ ਤੁਹਾਡੀ ਜਿਹੜੀ ਤਰੀਕ ਤੋਂ ਪਹਿਲਾਂ ਤੁਹਾਨੂੰ ਇੱਕ ਨਾ ਇੱਕ ਫੈਸਲਾ, ਇੱਕ ਮੌਕੇ ਤੇ ਆ ਕੇ ਤੁਹਾਨੂੰ ਫੈਸਲਾ ਕਰਨਾ ਪੈਣਾ ਕਿ ਅਸਾਈਲਮ ਵਾਲਾ ਕੇਸ ਲੜਨਾ ਕਿ ਵਿਆਹ ਦੇ ਰਾਸਤੇ ਜਾਣਾ। 130 ਤੁਸੀਂ ਅਪਰੂਵ ਕਰਾ ਕੇ ਰੱਖ ਸਕਦੇ ਆ, ਪਰ ਉਹਦਾ ਕੋਈ ਐਸਾ ਜਮਾਨਾ ਨਹੀਂ ਹੈਗਾ ਜੇ ਤੁਸੀਂ ਅੱਗੇ 601A ਵੇਵਰ ਨਹੀਂ ਕਰਨਾ ਜਾਂ ਬਾਹਰ ਐਮਬੈਸੀ 'ਚ ਪ੍ਰੋਸੈਸ ਨਹੀਂ ਕਰਨਾ। ਸੋ ਇਹ ਨਿੱਤ ਜਿਹੜੇ ਸਾਨੂੰ ਰੂਟੀਨ ਦੇ ਵਿੱਚ ਹੀ ਆ ਹੁਣ ਵਿਆਹ, ਕਿਉਂਕਿ ਕੇਸ ਜਿੱਦਾਂ ਡਿਲੇ ਵਗੈਰਾ ਹੋ ਗਏ ਸੀਗੇ, ਕਾਫੀ ਲੋਕਾਂ ਦਾ ਇਹੀ ਸਵਾਲ ਆ ਕਿ ਹੁਣ ਮੈਂ ਕਿੱਦਾਂ ਕਰਾਂ, ਰਾਈਟ। ਉਹਦਾ ਜਵਾਬ ਸਿੰਪਲ ਆ ਕਿ ਤੁਸੀਂ 130 ਆਪਣਾ ਜ਼ਰੂਰ ਫਾਈਲ ਕਰੋ, ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਅਸਾਈਲਮ ਵਾਲਾ ਕੇਸ ਤੁਹਾਡੀ ਤਰੀਕ ਕਿੱਥੇ ਕੁ ਪੈਂਦੀ ਹੈ। ਜੇ ਤਾਂ ਤੁਹਾਡੀ ਹੁਣ ਤਰੀਕ 25-26 'ਚ ਜਾ ਕੇ ਪੈਂਦੀ ਹੈ, ਤਾਂ ਹੋ ਸਕਦਾ ਤੁਹਾਡਾ 130 ਪਹਿਲਾਂ ਹੀ ਅਪਰੂਵ ਹੋ ਜਾਏ। ਫਿਰ ਤੁਸੀਂ ਦੁਬਾਰਾ ਉਸ ਮੌਕੇ ਤੇ ਜਾ ਕੇ ਸੋਚ ਸਕਦੇ ਆ ਕਿ ਅਸਾਈਲਮ ਵਾਲੇ ਪਾਸੇ ਜਾਣਾ ਕਿ ਕੇਸ ਡਿਸਮਿਸ ਕਰਾ ਕੇ ਵਿਆਹ ਵਾਲੇ ਪਾਸੇ ਜਾਣਾ। ਤੇ ਜਿਹੜੀ ਇਹਦੇ ਵਿੱਚ ਮੱਦੇਨਜ਼ਰ ਰੱਖਣ ਵਾਲੀ ਚੀਜ਼ ਉਹ ਇਹ ਆ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਹਾਡੀ ਮਰਜ਼ੀ ਨਹੀਂ ਹੈਗੀ ਕਿ ਜਿੱਦਣ ਤੁਸੀਂ ਸੋਚਿਆ ਕਿ ਮੇਰਾ ਕੇਸ ਡਿਸਮਿਸ ਕਰ ਦਿਓ, ਕਿ ਸਰਕਾਰ ਨੇ ਤੁਹਾਨੂੰ ਕਹਿ ਹੀ ਦਿੱਤਾ ਕਿ ਲੈ ਵੀ ਤੇਰੀ ਵੇਟ ਕਰਦੇ ਸੀ ਕਦੋਂ ਤੂੰ ਆਪਣਾ ਮਨ ਬਣਾਵੇਂ। ਸੋ ਮੇਨ ਗੱਲ ਆ ਹੈ ਕਿ ਇਹ ਜਿਹੜਾ ਕੋਰਨਾਡੋ ਵਾਲਾ ਕੇਸ ਆ, ਸਰਕਾਰ ਨੇ ਬੜੇ ਸਪਸ਼ਟ ਅੱਖਰਾਂ 'ਚ ਕਿਹਾ ਹੋਇਆ ਕਿ ਇਹ ਹੁਣ ਦੀ ਡੇਟ ਤੱਕ, ਜਦ ਤੱਕ ਕਿ ਆਪਾਂ ਨਵੀਂ ਰੂਲ ਮੇਕਿੰਗ ਨਹੀਂ ਬਣਾਉਂਦੇ, ਤਦ ਤੱਕ ਜੱਜਾਂ ਨੂੰ ਪਾਵਰ ਦਿੱਤੀ ਹੈ ਕਿ ਉਹ ਕਰ ਸਕਦੇ ਆ। ਕੋਈ ਗਾਰੰਟੀ ਨਹੀਂ ਹੈਗੀ, ਉਹਨਾਂ ਦੀ ਮਰਜ਼ੀ ਆ ਕਰਨਾ ਕਿ ਨਹੀਂ ਕਰਨਾ। ਤੇ ਜਦੋਂ ਇੱਕ ਵਾਰੀ ਰੂਲ ਮੇਕਿੰਗ ਇਹਨਾਂ ਉੱਤੇ ਬਣ ਗਈ, ਜਾਂ ਦੂਜੀ ਸਰਕਾਰ ਆ ਜਾਂਦੀ ਹੈ, ਟਰੰਪ ਸਰਕਾਰ ਜਾਂ ਰਿਪਬਲਿਕਨ ਹੋਰ ਆ ਜਾਂਦੇ ਆ, ਸੋ ਇਹ ਵੀ ਹੋ ਸਕਦਾ ਕਿ ਉਹ ਦੁਬਾਰਾ ਜਿਹੜੇ ਐਡਮਿਨ ਕਲੋਜ਼ ਫਿਰ ਵਾਪਸ ਲੈ ਲੈਣ, ਫਿਰ ਡਿਸਮਿਸਲ ਵਾਪਸ ਲੈ ਲੈਣ। ਸੋ ਇਹ ਜਿਹੜੇ ਆਪਸ਼ਨ ਜਿਹੜੀਆਂ ਹੈਗੀਆਂ ਛੋਟੇ ਟਾਈਮ ਲਈ ਹੁੰਦੀਆਂ। ਤੇ ਜ਼ਿਆਦਾਤਰ ਸਾਨੂੰ ਹੁਣ ਐਜ਼ ਅ ਲਾਇਰ ਕੀ ਪੰਗਾ ਹੁੰਦਾ ਕਿ ਜਿੱਦਾਂ ਹੁਣ ਆਹੀ ਸਾਰੀ ਚੀਜ਼ ਜਿਹੜੀ ਮੈਂ ਹੁਣ ਸਮਝਾ ਕੇ ਹਟਿਆ, ਰਾਈਟ, ਇਹਨੂੰ ਜਿਹਨੂੰ ਨਹੀਂ ਸਮਝ ਲੱਗੀ ਉਹ ਦੁਬਾਰਾ ਜਾ ਕੇ ਇਹਨੂੰ ਬਾਰ-ਬਾਰ ਸੁਣੇ, ਰਾਈਟ। ਸੋ ਕਿ ਉਹਨੇ ਵਕੀਲ ਨੂੰ ਕਹਿਣਾ ਕਿ ਤੁਸੀਂ ਦੱਸੋਗੇ ਕਿੱਦਾਂ ਠੀਕ ਲੱਗਦਾ। ਸੋ ਇਹ 'ਚ ਵਕੀਲ ਨਹੀਂ ਦੱਸ ਸਕਦਾ ਕਿ ਭਾਈ ਕਿੱਦਾਂ ਨੂੰ ਸਹੀ ਲੱਗਦਾ। ਇਹ ਤੁਹਾਡਾ ਆਪਣਾ ਡਿਸੀਜਨ ਆ ਕਿ ਮੈਂ ਅਸਾਈਲਮ ਦਾ ਕੇਸ ਲੜਨਾ ਕਿ ਨਹੀਂ ਲੜਨਾ, ਕਿਉਂਕਿ ਅਸਾਈਲਮ ਦੇ ਕੇਸ ਵੀ ਜਿੱਤ ਹਾਰ ਹੁੰਦੀ ਆ, ਜੱਜਾਂ ਦੀ ਵੋਟਿੰਗ ਹੁੰਦੀ ਆ, ਤੁਹਾਡੇ ਬਿਆਨ ਕਿੱਦਾਂ ਹੁੰਦੇ, ਤੁਹਾਡੇ ਡਾਕੂਮੈਂਟ ਕਿੱਦਾਂ, ਉਹਦੇ ਵਿੱਚ ਵੀ ਕਈ ਸਾਰੀਆਂ ਗੁੰਝਲਾਂ ਹੁੰਦੀਆਂ। ਤਾਂ ਸੇਮ ਚੀਜ਼ ਆ ਕਿ ਜਿਹੜਾ ਵਿਆਹ ਵਾਲਾ ਵੀ ਕੇਸ ਆ, ਉਹਦੇ ਵਿੱਚ ਵੀ ਜਿਹੜਾ ਵਕੀਲ ਜਾਂ ਕੋਈ ਵੀ ਬੰਦਾ ਗਰੰਟੀ ਨਹੀਂ ਲੈ ਸਕਦਾ ਕਿ ਵਿਆਹ 5-7 ਸਾਲ ਚੱਲੂਗਾ ਕਿ ਨਹੀਂ ਚੱਲੂਗਾ, ਰਾਈਟ। ਕਿਉਂਕਿ ਤੁਸੀਂ ਉਹ ਕਰਨਾ, ਫਿਰ ਵੇਵਰ ਕਰਨਾ, ਤੇ ਫਿਰ ਬਾਹਰ ਐਮਬੈਸੀ ਜਾ ਕੇ ਵੀਜ਼ਾ ਸਟੈਂਪ ਕਰਾ ਕੇ ਵਾਪਸ ਆਉਣਾ। ਸੋ ਜਿਹੜਾ ਸਾਰਾ ਪ੍ਰੋਸੈਸ ਹੈ, ਇਹਦੇ ਵਿੱਚ ਤੁਹਾਡਾ ਸਪਾਊਸ ਜਿਹੜਾ ਤੁਹਾਡਾ ਸਾਥ ਉਹਨੂੰ ਦੇਣਾ ਪੈਣਾ ਬਿਲਕੁਲ ਐਂਡ ਤੱਕ। ਤੇ ਜੇ ਤੁਹਾਡਾ ਸਪਾਊਸ ਹੁਣ ਜਿੱਦਾਂ ਤੁਹਾਡਾ 130 ਅਪਰੂਵ ਕਰਾ ਲਿਆ, ਵੇਵਰ ਦੇ ਟਾਈਮ ਤੇ ਤੁਸੀਂ ਉਧਰੋਂ ਅਸਾਈਲਮ ਬੰਦ ਕਰਾਤਾ, ਡਿਸਮਿਸ ਕਰਾਤਾ, ਤੇ ਤੁਹਾਡਾ ਡਿਵੋਰਸ ਹੋ ਗਿਆ ਜਾਂ ਕੁਝ ਹੋ ਗਿਆ, ਤਾਂ ਫਿਰ ਤੁਸੀਂ ਵਿੱਚ ਵਿਚਾਲੇ ਫਸ ਗਏ, ਰਾਈਟ। ਸੋ ਇਹ ਜਿਹੜਾ ਫੈਸਲਾ ਵਕੀਲ ਜਿਹੜਾ ਹੈਗਾ ਉਹਨੂੰ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ, ਜਿੱਦਾਂ ਆਪਾਂ ਦੇ ਰਹੇ ਹਾਂ, ਜਿਹੜਾ ਇਹ ਫੈਸਲਾ ਇਹ ਤੁਹਾਡਾ ਹੀ ਕਰਨ ਵਾਲਾ। ਹੁਣ ਕੀ ਹੈ ਕਿ ਇਹ ਚੱਕਰ ਦੇ ਵਿੱਚ ਕਾਫੀ ਲੋਕੀ ਹੁਣ ਜਿਹਨੂੰ ਦੱਸਦਾ ਕਿ ਤੁਸੀਂ ਦੋਨੋਂ ਪਾਸੇ ਜਾ ਸਕਦੇ ਆ, ਲੋਕਾਂ ਨੂੰ ਕਨਫਿਊਜ਼ਨ ਰਹਿਣੀ ਹੈ, ਕਿਉਂਕਿ ਆਬਵੀਅਸਲੀ ਲੋਕਾਂ ਨੂੰ ਡਿਸੀਜਨ ਮੇਕਿੰਗ ਸਭ ਤੋਂ ਹਾਰਡੈਸਟ ਔਖਾ ਕੰਮ ਆ। ਤੇ ਉਹਦਾ ਫਿਰ ਸੌਖਾ ਸੋਲੂਸ਼ਨ ਇਹੀ ਹੈ ਕਿ ਭਾਈ ਜੇ ਤੁਹਾਡਾ ਅਸਾਈਲਮ ਵਾਲਾ ਚੱਲਦਾ, ਉਹਨੂੰ ਚੱਲਦਾ ਰਹਿਣ ਦਿਓ। ਵਿਆਹ ਵਾਲੇ ਕੇਸ 'ਚ ਲੱਤ ਫਸਾ ਕੇ ਦੇਖ ਲਓ। ਜਦੋਂ ਤੁਹਾਡਾ I-130 ਅਪਰੂਵ ਹੋ ਗਿਆ, ਐਮਬੈਸੀ ਨੇ ਤੁਹਾਡਾ ਜਿਹੜਾ ਫੀ ਰਸੀਟ ਭੇਜਤੀ,
ਉਦੋਂ ਤੁਸੀਂ ਵੇਵਰ ਫਾਈਲ ਕਰ ਸਕਦੇ ਆ। ਜੇ ਤੁਹਾਡਾ ਕੇਸ ਡਿਸਮਿਸ ਹੋ ਗਿਆ, ਉਹ ਮੌਕੇ ਤੇ ਆ ਕੇ ਤੁਸੀਂ ਦੁਬਾਰਾ ਵਕੀਲ ਨਾਲ ਗੱਲ ਕਰਕੇ ਦੇਖ ਲਓ ਕਿ ਹੁਣ ਮੇਰਾ ਕੇਸ ਨੂੰ ਕੰਟੀਨਿਊ ਕਰਨ ਦਾ ਮੂਡ ਆ ਕਿ ਡਿਸਮਿਸ ਕਰਾਉਣ ਦਾ ਮੂਡ ਆ। ਸੋ ਦੋਨੋਂ ਬੇੜੀਆਂ 'ਚ ਤੁਸੀਂ ਜਿਹੜਾ ਪੈਰ ਰੱਖ ਕੇ ਪਹਿਲਾਂ ਅੱਗੇ ਜਾ ਸਕਦੇ ਆ, ਤੇ ਜਦੋਂ ਮੌਕੇ ਦੀ ਘੜੀ ਆਊਗੀ ਫਿਰ ਉਦੋਂ ਫੈਸਲਾ ਲਿਓ। ਜੀ। ਜਿੱਦਾਂ ਅਟਾਰਨੀ ਟੇਕ ਕਹਿਣਾ ਜੀ, ਹੁਣ ਜਿੱਦਾਂ ਕਿਹਾ ਵੀ ਜਦੋਂ ਕਹਿੰਦੇ ਵੀ ਬਾਰਡਰ ਟੱਪ ਕੇ, ਕਿਹੜਾ ਜਿਹੜਾ ਬਾਰਡਰ ਤੇ ਆ ਕੇ ਸਿੱਧਾ ਉੱਥੇ ਆ ਕੇ ਅਸਾਈਲਮ ਦੀ ਮੰਗ ਕਰਤਾ, ਉਹਨੂੰ ਵੀ 2 ਨੰਬਰ ਮੰਨਿਆ ਜਾਂਦਾ ਹੈ, ਜਾਂ ਜਿਹੜਾ ਸਿਰਾ ਟੱਪ ਕੇ ਸਿਰਫ ਅੰਦਰ ਵੜ ਜਾਂਦਾ, ਕਿਸੇ ਦੇ ਹੱਥ ਨਹੀਂ ਲੱਗਦਾ, ਕਿ ਦੋਨੋਂ ਸੇਮ ਹੀ ਆ? ਜਿਹਨੂੰ I-94 ਮਿਲਿਆ ਉਹਦੀ ਇੰਸਪੈਕਸ਼ਨ ਤੇ ਐਡਮਿਸ਼ਨ ਹੈਗੀ ਆ। ਸੋ ਠੀਕ ਇਹ ਹੈ। ਬੜਾ ਸਵਾਲ ਸਾਨੂੰ ਕਾਮਨ ਆਉਂਦਾ ਕਿ ਕਈਆਂ ਨੂੰ ਨਾ ਉਹ ਅਰਾਈਵਿੰਗ ਏਲੀਅਨ ਲਿਖ ਦਿੰਦੇ ਆ ਕਿ ਉਹ ਬਾਰਡਰ ਤੇ ਸਰੈਂਡਰ ਕਰਦਾ, ਉਹਨੂੰ ਨਾ ਇਮੀਗ੍ਰੇਸ਼ਨ ਕਈ ਵਾਰੀ ਗਲਤੀ ਦੇ ਵਿੱਚ ਖਾਨਾ ਮਾਰ ਕਰ ਦਿੰਦੀ ਕਿ ਇਹ ਬੰਦਾ ਅਰਾਈਵਿੰਗ ਏਲੀਅਨ ਆ। ਠੀਕ ਹੈ। ਸੋ ਇੱਕ ਟਾਈਮ ਸੀਗਾ ਜਦੋਂ ਇਮੀਗ੍ਰੇਸ਼ਨ ਨਾ ਮਿਸਟੇਕ ਕਰ ਲੈਂਦੀ ਸੀਗੀ ਕਿ ਆਈਸ ਵਾਲਿਆਂ ਨੇ ਅਰਾਈਵਿੰਗ ਏਲੀਅਨ ਕੀਤਾ, ਤੇ ਅਰਾਈਵਿੰਗ ਏਲੀਅਨ ਜਿਹੜਾ ਬੰਦਾ ਉਹਨੂੰ ਗ੍ਰੀਨ ਕਾਰਡ ਮਿਲ ਸਕਦਾ। ਪਰ ਉਹਨਾਂ ਨੇ ਉਹ ਜਿਹੜਾ ਲੂਪ ਹੋਲ ਉਹ ਕੈਚ ਅਪ ਕਰ ਲਿਆ ਕਿ ਜਿਹੜਾ ਤੁਹਾਡਾ ਇਹ ਪੇਰੋਲ ਆ ਇਹ ਟੈਂਪਰੇਰੀ ਆ, ਜਿਹੜਾ ਤੁਹਾਡੀ ਅਰਾਈਵਿੰਗ ਏਲੀਅਨ ਦੀ ਕਲਾਸੀਫਿਕੇਸ਼ਨ ਆ ਉਹ ਗਲਤੀ ਲੱਗੀ ਆ। ਸੋ ਜਿਹੜੇ ਸਿੱਧੇ ਬਾਰਡਰ ਤੇ ਆ ਕੇ ਚੈੱਕ ਪੁਆਇੰਟ ਤੋਂ ਅੰਦਰ ਆ ਰਹੇ ਆ, ਉਹਨਾਂ ਦੀ ਕੋਈ ਗਾਰੰਟੀ ਨਹੀਂ ਹੈਗੀ ਕਿ ਉਹਨਾਂ ਨੂੰ ਸਿੱਧੇ ਉਹ ਇੱਥੇ ਐਡਜਸਟਮੈਂਟ ਕਰ ਸਕਦੇ ਆ, ਕਿਉਂਕਿ ਉਹਨੂੰ ਉਹ ਸਹੀ ਕਲਾਸੀਫਿਕੇਸ਼ਨ ਨਹੀਂ ਮੰਨਦੇ ਹੈਗੇ ਅਰਾਈਵਿੰਗ ਏਲੀਅਨ ਦੀ। ਠੀਕ ਹੈ। ਸੋ ਕੇਸ ਬਾਈ ਕੇਸ ਦੇ ਬੇਸਿਸ ਦੇਖਣਾ ਪੈਂਦਾ। ਪਰ ਜਿਹੜੀ ਇਹਦੀ ਜਨਰਲ ਜੇ ਕੋਈ ਐਡਵਾਈਸ ਦੇਣੀ ਆ ਉਹ ਇਹ ਹੈ ਕਿ ਜਿਹਨੂੰ I-94 ਹੈਗਾ, ਜਿਹਦੇ ਕੋਲ I-94 ਡਾਕੂਮੈਂਟ ਹੈਗਾ, ਉਹ ਬੰਦਾ ਇੱਥੇ ਅੱਜ ਦੀ ਡੇਟ ਦੇ ਵਿੱਚ ਐਡਜਸਟਮੈਂਟ ਆਫ ਸਟੇਟਸ ਕਰ ਸਕਦਾ, ਜੇ ਉਹ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਹੈਗਾ ਜਾਂ ਉਹਦੇ ਰਿਮੂਵਲ ਆਰਡਰ ਨਹੀਂ ਹੈਗਾ। ਤੇ ਠੀਕ ਹੈ। ਇਹਦੇ ਵਿੱਚ ਹੁਣ ਇੱਕ ਗੱਲ ਹੋਰ, ਜਿਹੜੇ ਸਵਾਲ ਸਾਡੇ ਕੋਲ ਕਾਫੀ ਕਾਮਨ ਆਉਂਦਾ ਕਿ ਹਾਂਜੀ। ਹੁਣ ਬੰਦਾ ਸ਼ੇਰ ਬਣ ਗਿਆ, ਉਹਨੇ ਕਿਹਾ ਮੈਂ ਅਸਾਈਲਮ ਦਾ ਕੇਸ ਲੜ ਕੇ ਦੇਖਣਾ, ਅਸਾਈਲਮ ਦਾ ਕੇਸ ਉਹ ਲੜ ਲੈਂਦਾ, ਉਹਦਾ ਕੇਸ ਫੇਲ ਹੋ ਜਾਂਦਾ। ਠੀਕ ਹੈ। ਉਹ ਇਹ ਕੱਲ ਦੀ ਗੱਲ ਆ, ਕੋਈ ਪੁੱਛਦਾ ਸੀ ਕਿ ਹੁਣ ਮੇਰੀ ਨਾ ਬੋਰਡ ਆਫ ਇਮੀਗ੍ਰੇਸ਼ਨ ਮੋਰੇ ਅਪੀਲ ਆ, ਤੇ ਇਹ ਵੀ ਜਨਤਾ ਨੂੰ ਬੜਾ ਭੁਲੇਖਾ ਕਿ ਹੁਣ ਮੈਂ BIA ਦੇ ਅਪੀਲ ਫਾਈਲ ਕਰ ਦੇਣੀ, ਤੇ ਉਹਨਾਂ ਦੇ ਫੈਸਲੇ ਦੇ ਆਉਣ ਤੋਂ ਪਹਿਲਾਂ ਸ਼ਾਇਦ ਜੇ ਮੇਰੇ ਵਿਆਹ ਦਾ ਕੇਸ ਅਪਰੂਵ ਹੋ ਜੇ ਕਿ ਫੇਰ ਮੈਂ ਬਚ ਜਾਣਾ। ਇਦਾਂ ਨਹੀਂ ਹੈਗਾ। ਇੱਕ ਵਾਰੀ ਤੁਹਾਡਾ ਜੱਜ ਨੇ ਫੈਸਲਾ ਦੇ ਦਿੱਤਾ, ਜੱਜ ਨੇ ਤੁਹਾਡੇ ਰਿਮੂਵਲ ਆਰਡਰ ਲਾਤਾ ਕਿ ਇਹ ਬੰਦੇ ਨੂੰ ਡਿਪੋਰਟ ਕਰੋ। ਉਸ ਤੋਂ ਬਾਅਦ ਹੁਣ ਤੁਸੀਂ ਕੀ ਆ ਕਿ ਤੁਸੀਂ ਡਿਫੈਂਡ ਕਰ ਰਹੇ ਆ ਆਪਣੇ ਆਪ ਨੂੰ ਕਿ ਨਹੀਂ ਮੈਂ ਅਪੀਲ ਕਰੋ ਕਿ ਮੇਰਾ ਜੱਜ ਨੇ ਗਲਤ ਲਾਇਆ। ਉਹ ਰਿਮੂਵਲ ਆਰਡਰ ਕਿਤੇ ਚੱਲਾ ਨਹੀਂ ਹੈਗਾ, ਬਸ ਉਹ ਫਾਈਨਲ ਨਹੀਂ ਹੋਇਆ ਜਦ ਤੱਕ ਤੁਸੀਂ ਅਪੀਲ ਜਿੱਤਦੇ ਜਾਂ ਹਾਰਦੇ ਨਹੀਂ ਹੈਗੇ। ਜਿਹੜਾ ਰਿਮੂਵਲ ਆਰਡਰ ਵਾਲੀ ਤਲਵਾਰ ਆ, ਇੱਕ ਵਾਰੀ ਜੱਜ ਦੇ ਮੋਹਰੇ ਤੁਸੀਂ ਕੇਸ ਹਾਰ ਗਏ ਤਾਂ ਤੁਹਾਡੇ ਉੱਤੇ ਲਟਕੀ ਰਹਿਣੀ ਆ। ਤੇ ਫਿਰ ਸੇਮ ਚੀਜ਼ਾਂ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਕੋਰਨਾਡੋ ਮੋਸ਼ਨ ਪਾ ਕੇ BIA ਦੇ ਮੋਹਰੇ ਵੀ ਕਈ ਵਾਰੀ ਕੇਸ ਸੀਗੇ ਕਿ BIA ਨੇ ਕੇਸ ਲੋਕਾਂ ਦੇ ਡਿਸਮਿਸ ਕਰਤੇ ਕਿ ਇਹਦਾ ਡਿਸਮਿਸ ਕਰ ਦਿਓ। ਸੇਮ ਥਿੰਗ ਕਿ ਜਿੱਦਾਂ ਇੱਕ ਕਹਿ ਲਓ ਦੂਜਾ ਚਾਂਸ ਬੰਦਿਆਂ ਨੂੰ ਮਿਲ ਗਿਆ। ਇਹ ਜਿਹੜੀ ਕੋਰਨਾਡੋ ਵਾਲੀ ਮੋਸ਼ਨ ਹੈ ਇਹ ਬੜੀ ਦੇਰ ਚੱਲਣੀ ਨਹੀਂ ਹੈਗੀ। ਸੋ ਇੱਕ ਜਿਹੜਾ ਮੌਕਾ ਸੀਗਾ ਕਿ BIA ਦੇ ਮੋਹਰੇ ਜਿਹਨਾਂ ਦੇ ਕੇਸ ਚੱਲਦੇ ਆ, ਵਿਆਹੇ ਹੋਏ ਆ, ਮੇਰੀ ਰეკਮੈਂਡੇਸ਼ਨ ਉਹਨਾਂ ਨੂੰ ਇਹ ਹੋਊਗੀ ਕਿ BIA ਦੇ ਮੋਹਰੇ ਜਿੱਤਣਾ ਔਖਾ ਹੁੰਦਾ, ਸਪੈਸ਼ਲੀ ਜਿਹਨਾਂ ਦੇ ਬਿਆਨ ਵੀ ਹੁਣ ਗਲਤ ਹੋ ਗਏ ਆ। ਤੇ ਜੇ ਤੁਹਾਡਾ ਕੇਸ BIA ਮੋਹਰੇ ਜਾਂ ਸਰਕਟ ਕੋਰਟ ਮੋਹਰੇ ਵੀ ਡਿਸਮਿਸ ਜੇ ਹੁੰਦਾ ਹੈਗਾ, ਤੁਹਾਨੂੰ ਉਹ ਡਿਸਮਿਸਲ ਜੇ ਗ੍ਰਾਂਟ ਕਰਦੇ ਆ, ਤੇ ਤੁਸੀਂ ਉਹ ਡਿਸਮਿਸਲ PD ਜਿਹੜੀ ਆਪਸ਼ਨ ਆ ਉਹ ਜ਼ਰੂਰ ਆਪਣੇ ਵਕੀਲ ਨਾਲ ਡਿਸਕਸ ਕਰਕੇ ਤੇ ਆਪਣੇ ਕੇਸ ਜਿਹੜੇ ਡਿਸਮਿਸ ਕਰਾ ਕੇ ਵਿਆਹ ਵਾਲੇ ਰਾਹ ਜਾ ਸਕਦੇ ਆ। ਹੁਣ ਚੱਕਰ ਇਹ ਹੈ ਕਿ ਜੇ ਇੱਕ ਵਾਰੀ BIA ਨੇ ਵੀ ਤੁਹਾਡਾ ਕੇਸ ਡਿਨਾਈ ਕਰਤਾ, ਤੁਹਾਡੀ ਜਿਹੜਾ ਰਿਮੂਵਲ ਆਰਡਰ ਆ ਫਾਈਨਲ ਹੋ ਜਾਣਾ। ਉਸ ਤੋਂ ਬਾਅਦ ਤੁਹਾਨੂੰ ਜਿਹੜਾ ਇੱਕ ਵਾਰੀ ਤੁਹਾਡੀ ਜਿਹੜੀ ਹੁਣ ਸਰਕਟ ਕੋਰਟ ਦੇ ਮੋਹਰੇ ਤੁਸੀਂ ਚੱਲ ਜਾਂਦੇ ਆ, ਸਰਕਟ ਕੋਰਟ ਮੋਹਰੇ ਵੀ ਉਹੀ ਮਾਮਲਾ ਹੋਰ ਟੈਕਨੀਕਲ ਹੋ ਜਾਂਦਾ। ਸੋ ਕਹਿਣ ਦਾ ਮਤਲਬ ਕਿ ਤੁਸੀਂ ਹਾਰ ਜਾਂਦੇ, ਅਪੀਲਾਂ ਆਪਣੀਆਂ ਤੁਹਾਡੀਆਂ ਫੇਲ ਹੋ ਜਾਂਦੀਆਂ। ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਵਿਆਹ ਵਾਲਾ ਕੇਸ ਆ, ਉਹ 601A ਵੇਵਰ ਵੀ ਤੁਸੀਂ ਫਾਈਲ ਨਹੀਂ ਕਰ ਸਕਦੇ ਜਦ ਤੱਕ ਤੁਹਾਨੂੰ ਇੱਕ ਵੇਵਰ ਹੁੰਦਾ 212 ਉਹਨੂੰ ਕਹਿੰਦੇ ਆ। ਅੱਛਾ। ਤੁਹਾਨੂੰ ਫਿਰ ਇੱਕ 212 ਵੇਵਰ, ਇੱਕ ਹੋਰ ਜਿਹੜੀ ਅੜਚਨ ਤੁਹਾਡੇ ਮੋਹਰੇ ਪੈਦਾ ਹੋ ਜਾਂਦੀ ਹੈ, ਤੁਹਾਨੂੰ ਪਹਿਲਾਂ ਉਹ ਜਿਹੜੀ ਡੀਪੋਰਟੇਸ਼ਨ ਆ ਉਹ ਤੁੜਾਉਣੀ ਪੈਂਦੀ ਆ ਸਿੰਪਲ ਅੱਖਰਾਂ ਦੇ ਵਿੱਚ 212 ਵੇਵਰ ਫਾਈਲ ਕਰਕੇ। ਠੀਕ ਆ। 212 ਵੇਵਰ ਵੀ ਔਖਾ ਹੁੰਦਾ। ਸੋ ਤੁਹਾਡਾ ਜਿਹੜੇ ਵਿਆਹ ਵਾਲੇ ਜਿਹੜੇ ਚਾਂਸ ਆ, ਉਹ ਸਭ ਤੋਂ ਜ਼ਿਆਦਾ ਤੁਹਾਡੇ ਚਾਂਸ ਉਦੋਂ ਆ ਜਦੋਂ ਜੱਜ ਨੇ ਤੁਹਾਡੇ ਉੱਤੇ ਡੀਪੋਰਟੇਸ਼ਨ ਨਹੀਂ ਲਾਈ। ਜੇ ਇੱਕ ਵਾਰੀ ਜੱਜ ਜਿਹੜਾ ਡੀਪੋਰਟੇਸ਼ਨ ਲਾ ਦੇਵੇ ਉੱਤੇ, ਤੁਸੀਂ ਅਪੀਲਾਂ 'ਚ ਜੇ ਨਹੀਂ ਜਿੱਤ ਸਕੋ, ਤਾਂ ਤੁਹਾਨੂੰ ਫਿਰ ਜਿਹੜਾ ਡੀਪੋਰਟੇਸ਼ਨ ਤੜਾਉਣ ਲਈ 212 ਜਿਹੜਾ ਵੇਵਰ ਆ ਉਹ ਫਾਈਲ ਕਰਨਾ ਪੈਂਦਾ। ਉਹ ਵੀ ਔਖਾ ਕੰਮ ਆ। ਫਿਰ ਉਸ ਤੋਂ ਬਾਅਦ ਤੁਹਾਨੂੰ 601A ਵੇਵਰ ਫਾਈਲ ਕਰਨਾ ਪੈਂਦਾ। ਇਹ ਐਸਾ ਸਾਰਾ ਫਿਰ ਲੰਬਾ ਹੋ ਜਾਂਦਾ ਹੈ ਨਾ, 7-8 ਸਾਲ ਤੇ ਗੱਲ ਜਿਹੜੀ ਉਹ ਪਹੁੰਚ ਜਾਂਦੀ ਆ। ਤੇ ਵੇਵਰ ਮਿਲਦਿਆਂ ਨੂੰ ਵੀ ਇੰਨਾ ਵਕਤ ਲੱਗ ਜਾਂਦਾ, ਕਿਉਂਕਿ ਤੁਸੀਂ ਹੁਣ ਪਹਿਲਾਂ ਤਾਂ ਜਿਹੜਾ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਆ ਜਾਂ ਜਿਹਦੇ ਡੀਪੋਰਟੇਸ਼ਨ ਲੱਗੀ ਆ, ਜਿਹੜਾ I-130 ਹੁੰਦਾ ਉਹੀ ਜਿਹੜਾ ਨਾਰਮਲ ਇੱਕ ਸਧਾਰਨ ਪ੍ਰੋਸੈਸ ਵਾਂਗ ਨਹੀਂ ਜਾਂਦਾ। ਉਹ ਇੱਕ ਬੋਨਾਫਾਈਡ ਮੈਰਿਜ ਐਗਜ਼ੈਂਪਸ਼ਨ ਲੈਟਰ ਨਾਲ ਫਾਈਲ ਕਰਨਾ ਹੁੰਦਾ। ਉਹ ਇੱਕ ਸਪੈਸ਼ਲ ਤਰੀਕੇ ਦਾ I-130 ਹੁੰਦਾ। ਉਹਨੂੰ ਡਿਸਾਈਡ ਵੀ ਇੱਕ ਸਪੈਸ਼ਲ ਟੀਮ ਕਰਦੀ ਆ। ਜੇ ਆਮ ਕੇਸ ਨੂੰ ਕੋ ਤੁਸੀਂ ਸਾਲ 1.5 ਸਾਲ ਲੱਗਦਾ, ਤਾਂ ਜਿਹੜਾ ਰਿਮੂਵਲ ਵਾਲੇ ਆ I-130 ਇਹਨੂੰ 2 ਸਾਲ 2.5 ਸਾਲ, ਇਹਨੂੰ ਜ਼ਿਆਦਾ ਟਾਈਮ ਲੱਗਦਾ ਦੂਜੇ ਨਾਲੋਂ। ਠੀਕ ਹੈ। ਓਕੇ। ਤੇ ਉਸ ਤੋਂ ਬਾਅਦ ਫਿਰ ਵੇਵਰਾਂ ਦਾ ਟਾਈਮ, ਰਾਈਟ। ਸੋ 601A ਵੇਵਰ
ਸਾਨੂੰ ਇੱਕ ਇਸ ਹਫ਼ਤੇ ਵੇਵਰ ਸਾਡਾ ਅਪਰੂਵ ਹੋਇਆ, ਉਹ ਆਪਾਂ 2019 ਦੇ ਵਿੱਚ ਫਾਈਲ ਕੀਤਾ ਸੀਗਾ। ਤੁਸੀਂ ਆਪ ਹਿਸਾਬ ਲਾ ਲਓ 'ਚ ਫਾਈਲ 4 ਕੀਤਾ। ਸਾਲ ਲੱਗ ਗਏ। ਹਾਂਜੀ। ਹੂੰ। ਤੇ ਇਹਦੇ ਵਿੱਚ ਹੁਣ ਕਈ ਲੋਕਾਂ ਨੂੰ ਇਹ ਬੜਾ ਭੁਲੇਖਾ ਵਾ ਕਿ ਵਿਆਹ ਸਭ ਤੋਂ ਪਹਿਲਾਂ ਆਪਣਾ ਇਹ ਸਵਾਲ ਹੁੰਦਾ ਕਿੰਨਾ ਵਿਆਹ ਕਰਾਇਆ, ਕਿੰਨਾ ਤੁਹਾਡੀ ਏਜ 'ਚ ਗੈਪ ਆ, ਕਿਹੜੀ ਐਥਨੀਸਿਟੀ ਦੀ ਕੁੜੀ ਆ, ਰਾਈਟ? ਕਿ ਪਹਿਲਾਂ ਇਹ ਹੈ ਕਿ ਵਿਆਹ ਤੁਹਾਡਾ ਜੈਨੂਇਨ ਸੋਲਿਡ ਵਿਆਹ ਹੋਣਾ ਚਾਹੀਦਾ, ਜਿਹੜਾ 7-8 ਸਾਲ, 10 ਸਾਲ ਟਿਕਮਾ, ਜਿਹੜਾ ਜਿਹਦੇ ਵਿੱਚ ਫੈਮਿਲੀ ਹਾਰਡਸ਼ਿਪ, ਸਾਰਾ ਸਪਾਊਸ, ਬੱਚੇ, ਪੇਰੈਂਟਸ ਸਭ ਜਾਣੇ ਇਨਵੋਲਵ ਆ। ਹੂੰ, ਉਹਨੂੰ ਹੂੰ। ਇਨਵੈਸਟੀਗੇਸ਼ਨ ਦੇਖਦੀ ਆ ਕਿ ਵਾਕਈ ਇਹਨੂੰ ਹਾਰਡਸ਼ਿਪ ਹੋ ਗਈ। ਤੇ ਇਹਦੇ ਵਿੱਚ ਕਈ ਲੋਕਾਂ ਦਾ ਸਵਾਲ ਹੁੰਦਾ ਕਿ ਜੇ ਸਾਡਾ ਝਗੜਾ ਹੋ ਗਿਆ, ਮੈਂ ਵਾਹਵਾ ਤਾਂ ਨਹੀਂ ਫਾਈਲ ਕਰ ਸਕਦਾ, ਜਿਹੜਾ ਹੁੰਦਾ ਡੋਮੈਸਟਿਕ ਵਾਇਲੈਂਸ ਵਾਲਾ। ਹਾਂਜੀ। ਤੇ ਉਹਨੂੰ ਇਹ ਸਵਾਲ ਹੁੰਦਾ ਕਿ ਯਾਰ ਤੂੰ ਪਹਿਲਾਂ ਵਿਆਹ ਤਾਂ ਕਰਾ ਲਾ, ਪਹਿਲਾਂ ਤੇਰਾ ਵਿਆਹ ਨਹੀਂ ਹੋਇਆ, ਤੂੰ ਡੋਮੈਸਟਿਕ ਵਾਇਲੈਂਸ ਵੱਲ ਕਿੱਧਰ ਜਾਈ ਜਾਂਦਾ ਜੇ, ਹਨਾ? ਸੋ ਉਹ ਕਾਫੀ ਸਾਨੂੰ ਖਬਰ ਮਿਲੀ ਆ ਕਿ ਕਾਫੀ ਲੋਕੀ ਨਾ ਜਿਹੜੇ ਵਾਹਵਾ ਬੜਾ ਜਿਹੜਾ ਫਾਈਲ ਕਰ ਦਿੰਦੇ ਆ ਕਿ ਲੋਕਾਂ ਨੂੰ ਲੱਗਦਾ ਕਿ ਚੱਲ ਵਿਆਹ ਕਰਾ ਲਾਂਗੇ ਤੇ ਆਹ ਵਾਲੇ ਸਿੱਧੇ ਜੇ ਰਾਹ ਤੇ ਨਹੀਂ ਜਾ ਸਕਦਾ, ਪੁੱਠੇ ਰਾਹ ਤੇ ਤੁਰ ਪਾਂਗੇ। ਸੋ ਉਹਦਾ ਏਦਾਂ ਹੈ ਕਿ ਇਹ ਮੈਟਰ ਆਫ ਟਾਈਮ ਹੁੰਦਾ ਕਿ ਲੋਕੀ ਘਪਲੇ ਬਹੁਤ ਕਰਦੇ ਆ। ਮੈਟਰ ਆਫ ਟਾਈਮ ਆ ਕਿ ਜਦੋਂ ਇਮੀਗ੍ਰੇਸ਼ਨ ਨਾਲ ਏਦਾਂ ਹੈ ਕਿ ਸ਼ੁਰੂਆਤ 'ਚ ਲੋਕੀ ਲੰਘ ਜਾਂਦੇ ਆ, ਪਰ ਏਦਾਂ ਹੈ ਕਿ ਹੁਣ ਇਹ ਇੰਨਾ ਜ਼ਿਆਦਾ ਇਸ ਚੀਜ਼ ਦੇ ਵਿੱਚ ਫਰਾਡ ਹੋ ਰਿਹਾ। ਸੋ ਇਹ ਵਾਲੇ ਰਾਹ ਨਾ ਕਦੇ ਪਿਓ ਕਿ ਤੁਸੀਂ ਸੋਚੋ ਕਿ ਹੁਣ ਮੇਰੀ ਡਿਪੋਰਟੇਸ਼ਨ ਹੋ ਗਈ, ਵਿਆਹ ਕਰਾ ਕੇ ਮੈਂ ਫਿਰ ਲੜਾਈ ਝਗੜਾ ਪਾ ਕੇ ਵਾਹ ਵਾਲੇ ਉਹ ਪ੍ਰੋਸੈਸ ਨੂੰ ਅਬਿਊਜ਼ ਨਾ ਕਰਿਓ ਕੋਈ ਵੀ। ਤੇ ਇਹਦੀ ਜਿਹੜੀ ਹੁਣ ਹੈਗੀ ਆ ਇਮੀਗ੍ਰੇਸ਼ਨ ਵੀ ਇਨਵੈਸਟੀਗੇਸ਼ਨ ਇਹ ਮਾਮਲਿਆਂ ਤੇ ਕਾਫੀ ਜਿਹੜੀ ਹੈਗੀ ਆ ਚੱਲ ਰਹੀ ਹੈ। ਤੁਹਾਨੂੰ ਆਉਣ ਵਾਲੇ ਕੁਝ ਸਾਲਾਂ ਦੇ ਅੰਦਰ ਪਤਾ ਲੱਗ ਜਾਣਾ ਇਹਦਾ ਕਿ ਇਮੀਗ੍ਰੇਸ਼ਨ ਨੇ ਕਾਫੀ ਬੰਦੇ ਫੜਨੇ ਆ ਇਹਦੇ, ਵਕੀਲ ਬਕੂਲ ਇਨਕਲੂਡਿਡ ਵਿੱਚ। ਨਿਊਯਾਰਕ 'ਚ ਕਾਫੀ ਇਹ ਜਿਹੜਾ ਕੰਮ ਇਹ ਚੱਲਦਾ, ਪੈਸੇ ਪੂਹੇ ਲੈ ਕੇ 40-40 50-50 ਹਜ਼ਾਰ ਲੈ ਕੇ ਵਕੀਲ ਇਹ ਨਕਲੀ ਵਾਵਾ ਵਗੈਰਾ ਜਿਹੜੇ ਫਾਈਲ ਕਰਦੇ ਆ। ਸੋ ਉਹ ਚੱਕਰਾਂ ਤੋਂ ਦੂਰ ਰਹੀਓ। ਜੇ ਡਿਪੋਰਟੇਸ਼ਨ ਆ, ਜੈਨੂਇਨ ਵਿਆਹ ਹੁੰਦਾ, ਫੇਰੇ ਵਾਲੇ ਰਾਹ ਜਾਇਓ। ਲੰਬੇ ਰਾਹ ਵਾ ਇਹ, ਵੇਵਰ ਵੂਵਰ ਅਪਰੂਵ ਹੋਣੇ ਆ, ਇਮੀਗ੍ਰੇਸ਼ਨ ਆਲਰੇਡੀ ਤੁਹਾਡੇ ਤੇ ਡਿਪੋਰਟੇਸ਼ਨ ਤੇ ਹੂੰ। ਡਿਪੋਰਟੇਸ਼ਨ ਵੀ ਜੇ ਤੁਹਾਡੇ ਤਾਂ ਕਰਕੇ ਆ ਕਿ ਤੁਸੀਂ ਬਿਆਨ ਗਲਤ ਦੇਤੇ ਹੀ ਜੱਜ ਸੈਟੀਸਫਾਈ ਨੇ, ਤਾਂ ਹੋਰ ਉਹਦੇ ਉੱਤੇ ਕੋਈ ਪੰਗੇ ਵਾਲਾ ਕੰਮ ਨਾ ਕਰਿਓ। ਮੇਰੀ ਰეკਮੈਂਡੇਸ਼ਨ ਇਹ ਹੈ। ਬਾਕੀ ਇਦਾਂ ਕਿ ਹਰੇਕ ਬੰਦੇ ਨੂੰ ਆਪਣੀ ਆਪੋ ਸਲਾਹ ਆਪਣੀ ਉਹਨਾਂ ਨੇ ਆਪੋ ਆਪਣੀ ਕਰਨੀ ਆ। ਬਾਕੀ ਦੇਖੋ, ਮੰਨਣੀ ਨਹੀਂ ਮੰਨਣੀ ਉਸ ਬੰਦੇ ਦੇ ਉੱਤੇ ਉਹ ਹੈਗੀ ਆ। ਤੇ ਔਖਾ ਜਿਹੜਾ ਉਹ ਹੁੰਦਾ ਕਈ ਵਾਰੀ ਬਾਅਦ, ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਫਸਦੇ ਆ ਤੇ ਫਿਰ ਕੰਮ ਬਹੁਤ ਔਖੇ ਹੁੰਦੇ ਆ। ਗ੍ਰੀਨ ਕਾਰਡ ਵਾਪਸ ਵੀ ਲਏ ਜਾਂਦੇ ਆ, ਨੈਚੁਰਲਾਈਜੇਸ਼ਨ ਰੱਦ ਵੀ ਕੀਤੀਆਂ ਜਾ ਸਕਦੀਆਂ ਆ। ਪਿਛਲੇ ਪ੍ਰਸ਼ਾਸਨ ਨੇ ਅਟਾਰਨੀ ਟਰਕੀਆਨਾ ਜੀ, ਉਹ ਇੱਕ ਵਿਸ਼ੇਸ਼ ਆਫਿਸ ਐਲਏ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ। ਉਹ ਇਸੇ ਚੀਜ਼ ਨੂੰ ਚੈੱਕ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਸਿਟੀਜ਼ਨ ਜਿਹੜੇ ਨੈਚੁਰਲਾਈਜ਼ ਹੋਏ ਸੀਗੇ ਵੀ ਉਹਨਾਂ ਦੇ ਡਾਕੂਮੈਂਟੇਸ਼ਨਸ ਨੂੰ ਲੈ ਕੇ ਵੀ ਇਹ ਸਹੀ ਆ ਗਲਤ ਆ ਜਾਂ ਕਿੱਦਾਂ, ਜਿਨ੍ਹਾਂ ਉੱਤੇ ਉਹਨਾਂ ਨੂੰ ਸ਼ੱਕ ਜਿਹੜਾ ਉਹ ਸੀਗਾ। ਸੋ ਜੇ ਕਿਤੇ ਉਹਦੇ ਵਿੱਚ ਆ ਗਏ ਤਾਂ ਕੰਮ ਖਰਾਬ ਜਿਹੜਾ ਉਹ ਹੋ ਸਕਦਾ ਆ। ਮੈਂ ਪਿਛਲੀ ਵਾਰੀ ਅਪਲਾਈ ਕੀਤਾ ਸੀ ਨਾ, ਤਾਂ ਹੁਣ ਸਾਨੂੰ ਕਿੱਦਾਂ ਪਤਾ ਲੱਗਦਾ? ਸਾਨੂੰ ਕੌਣ ਦੱਸਦਾ ਕਿ ਇਦਾਂ ਕਿਹੜਾ ਵਕੀਲ? ਸਾਨੂੰ ਵੀ ਕਲਾਇੰਟ ਹੀ ਦੱਸਦੇ ਆ ਕਿ ਭਾਜੀ ਮੈਂ ਫਲਾਣੇ ਵਕੀਲ ਕੋ ਗਿਆ ਸੀਗਾ, ਉਹਨੇ ਤਾਂ ਕਿਹਾ ਇਦਾਂ ਲੈ ਲਾ, ਮੈਂ $50,000 ਫੀਸ ਲੈਣੀ ਹੈ। ਆਪਾਂ ਗੱਲ ਕਰੀਏ ਟਿਕਟੋਕ ਤੇ, ਜਨਤਾ ਕਮੈਂਟ ਪਾਵੇ ਥੱਲੇ ਕਿ ਵਕੀਲ ਦਾ ਨਾਮ ਲਿਖੀ ਜਾਣ, ਟਾਈਪ ਕਰੀ ਜਾਣਗੇ, ਆਹੋ ਸਾਨੂੰ ਪਤਾ। 10-15 ਜਾਣੇ ਲੱਗੇ, ਉਹ ਕਹਿੰਦੇ ਆਹੋ ਮੈਨੂੰ ਵੀ ਪਤਾ, ਆਹ ਵਾਲਾ ਹੈ ਨਾ। ਦੱਸੋ। ਇੰਨੀ ਕਾਮਨ ਨੌਲੇਜ ਆ। ਹੁਣ ਮੈਂ ਕਿਹਾ ਅੱਗੋਂ ਵਕੀਲ ਤਾਂ ਹੁੰਦਾ ਜਿਹੜਾ, ਮੈਂ ਕਿਹਾ ਤੂੰ ਯਾਰ ਰਾਤ ਨੂੰ ਸੌਣਾ ਪਤਾ ਨਹੀਂ ਕਿੱਦਾਂ ਹੋਣਾ ਕਿ ਔਰ ਜਨਤਾ ਤੇਰੇ ਬਾਰੇ ਗੱਲ ਕਰ ਰਹੀ ਕਿ ਤੂੰ $50,000 ਲੈਣਾ, ਨਕਲੀ ਵਾਵਾ ਦੇ ਕੇਸ ਲਾਣਾ। ਹੁਣ ਇਦਾਂ ਕਿ ਇਹਨੂੰ ਇਮੀਗ੍ਰੇਸ਼ਨ ਲਈ ਕਿੰਨਾ ਔਖਾ ਕੰਮ ਹੈਗਾ ਇਹ ਫੜਨਾ। ਫੜਨਾ। ਤੇ ਪ੍ਰੋਬਲਮ ਹੁਣ ਇਹ ਆ ਕਿ ਜਿਹੜੇ ਸਿੱਧੇ ਵੀ ਕੇਸ ਹੈਗੇ, ਹੁਣ ਉਹ ਵਕੀਲ ਕੋਲ, ਹੁਣ ਇਮੀਗ੍ਰੇਸ਼ਨ ਨੂੰ ਕੀ ਪਤਾ ਕਿ ਕਿਹੜਾ ਬੰਦਾ ਸਿੱਧਾ ਉਸ ਵਕੀਲ ਕੋਲ, ਕਿਹੜਾ ਬੰਦਾ ਟੇਢਾ ਵਾ, ਰਾਈਟ? ਉਹਨਾਂ ਦੇ ਵੀ ਹੋ ਜਾਣੇ ਕੰਮ। ਸੋ ਇਹ ਚੱਕਰ ਦੇ ਵਿੱਚ ਕੀ ਹੈ ਕਿ ਹੁਣ ਜਦੋਂ ਉਹੀ ਗੱਲ ਆ ਗਈ ਕਿ ਤੁਸੀਂ ਸਾਨੂੰ ਹੌਸਲਾ ਨਹੀਂ ਦਿੱਤਾ ਜਾਂ ਸਹੀ ਨਹੀਂ ਕੀਤਾ। ਇੱਕ ਇਦਾਂ ਕਿ ਜੇ ਤੁਸੀਂ ਬਿਲਕੁਲ ਹੀ ਇਦਾਂ ਦੀ ਪ੍ਰੈਕਟਿਸ 'ਚ ਫਸ ਗਏ ਜਿਹਦੇ ਵਿੱਚ ਇਮੀਗ੍ਰੇਸ਼ਨ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਆ, ਹੁਣ ਨੇ ਇੱਕ ਫੜਿਆ, ਉਹਨੇ ਸਾਰੇ ਕੇਸ ਖੋਲਣੇ ਫਿਰ ਜਿਹੜੇ ਪੁਰਾਣੇ 5 ਸਾਲਾਂ ਜਿਹੜਾ ਵਾਵਾ ਉਹ ਵਾਲੇ ਲਾਅ ਆਫਿਸ ਤੋਂ ਗਿਆ, ਰਾਈਟ? ਹਾਂਜੀ, ਹਾਂਜੀ। ਸੋ ਉਹ ਚੀਜ਼ ਆ ਕਿ ਇਹ ਕਹਿਣ ਦਾ ਮਕਸਦ ਇਹ ਹੈ ਕਿ ਪੁਰਾਣੀਆਂ ਤੁਸੀਂ ਚੈੱਕ ਕਰਕੇ ਦੇਖੋ, ਸਿੱਖੋ ਨਾਮ ਪਾ ਕੇ ਦੇਖੋ, ਗੂਗਲ ਕਰਕੇ ਦੇਖੋ ਵਕੀਲ ਦਾ, ਤੁਹਾਨੂੰ ਸਾਰਾ ਉਹਨਾਂ ਨੇ ਪਾਣਾ ਕਿ ਕਿੱਦਾਂ ਵਕੀਲਾਂ ਦੀ ਫੈਡਰਲ ਇੰਡਾਇਟਮੈਂਟ ਕੀਤੀ ਸੀਗੀ, ਕਿੱਦਾਂ ਉਹ ਘਪਲੇ ਫੜਦੇ ਆ, ਹਨਾ? ਕਿਹੜੇ ਵਕੀਲ ਕਈ ਕਹਾਣੀਆਂ ਬਣਾਉਂਦੇ, ਕੋਈ ਫੜਿਆ ਗਿਆ, ਕੋਈ ਵਿਆਹ ਨਕਲੀ ਵਾਲੇ ਫੜਿਆ ਗਿਆ, ਭਰੀਆਂ ਪਈਆਂ ਆਪਣੀਆਂ ਉਹ ਨਾ। ਤੇ ਟੌਪ ਦੇ ਜਿਹੜੇ ਵਕੀਲ ਸੀਗੇ, ਥੱਲੇ ਡਿੱਗਦੇ ਟਾਈਮ ਨਹੀਂ ਲੱਗਦਾ। ਸੋ ਇਮੀਗ੍ਰੇਸ਼ਨ ਵੀ ਜਿਹੜੀ ਉਹ ਇਦਾਂ ਨਹੀਂ ਫੜਦੀ ਕਿ ਕੱਲ ਨੂੰ ਵਕੀਲ ਬਚ ਜਾਊਗਾ। ਉਹਨਾਂ ਨੇ ਵੀ ਆਪਣਾ ਬੰਦਾ ਭੇਜ ਕੇ, ਪੂਰਾ ਵਾਇਰ ਵੂਅਰ ਲਾ ਕੇ, ਟੇਪ ਟੂਪ ਤੇ ਲੈ ਕੇ, ਪਟੀਸ਼ਨ ਫਾਈਲ ਕਰਕੇ, ਪੂਰਾ ਇਦਾਂ ਦਾ ਫੜਦੀ ਬੰਦੇ ਕੋ ਕਿ ਬੰਦੇ ਕੋ ਗੁਨਾਹ ਕਬੂਲ ਕਰਨ ਤੋਂ ਇਲਾਵਾ ਕੋਈ ਜਿਹੜਾ ਚਾਂਸ ਨਹੀਂ ਪੈਂਦਾ, ਹਨਾ? ਤੇ ਉਹਦੇ ਨਾਲ ਫਿਰ ਇਦਾਂ ਕਿ ਜਿਹੜੇ ਆ ਕੇਸ ਸੀਗੇ ਸ਼ੇਖੋਂ ਵਾਲੇ, ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਕੋਲ ਕਲਾਇੰਟ ਹੈਗੇ ਆ ਜਿਹਨਾਂ ਦੀ ਦੁਬਾਰਾ ਉਹਨਾਂ ਨੇ ਮਾਸਟਰ ਹੀਅਰਿੰਗ ਪਾ ਕੇ ਫਾਈਨਲ ਹੀਅਰਿੰਗ ਪਾਈ ਆ, ਅੱਜ ਦੀ ਡੇਟ ਦੇ ਵਿੱਚ ਵੀ।
ਤੇ ਹੁਣ ਚੱਕਰ ਉਹਨਾਂ ਦਾ ਇਦਾਂ ਕਿ ਫਾਈਲਾਂ ਸਾਰੀਆਂ ਸੀਲ ਕਰਤੀਆਂ। ਜਦੋਂ ਆਪਾਂ ਫਾਈਲਾਂ ਕਢਾਈਆਂ, ਹੁਣ ਐਜ਼ ਅ ਲਾਇਰ ਸਾਨੂੰ ਕੀ ਚਾਹੀਦਾ ਕਿ ਫਾਈਲਾਂ ਦੇਖਣੀਆਂ ਜੀ ਜੀ ਕਿ ਫਾਈਲਾਂ ਕੀ ਆ, ਤੇ ਫਾਈਲਾਂ ਸਾਰੀਆਂ ਬਲੈਕ ਆਊਟ ਕੀਤੀਆਂ ਪਈਆਂ, ਕੋਈ ਇਨਫੋਰਮੇਸ਼ਨ ਦੇ ਨਹੀਂ ਰਹੇ ਹਨਾ। ਤੇ ਹੁਣ ਬੰਦੇ ਕੋ ਪੁੱਛੇ ਕਿ ਯਾਰ ਤੇਰਾ ਹੁਣ ਤੈਨੂੰ ਤਾਂ ਜੱਜ ਨੇ ਦੁਬਾਰਾ ਮੌਕਾ ਦਿੱਤਾ ਕਿ ਤੂੰ ਆਪਣਾ ਦੁਬਾਰਾ ਵੀ ਅਸਾਈਲਮ ਜਿੱਤ ਸਕਦਾ। ਹੂੰ ਬੰਦਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੀ ਲਿਖਿਆ ਕਿਹਾ ਕੀ ਨਹੀਂ ਕੀ ਲਿਖਿਆ। ਸੀਗਾ, ਉਹਨਾਂ ਨੇ ਟੈਲੀ ਕਰਨਾ ਜਦੋਂ ਅਗਲੀ ਦੀ ਕੀ ਬਿਆਨ ਕਰਨਾ, ਹਾਂ, ਹੁਣ ਬੰਦੇ ਨੂੰ ਜੇ ਬੇਸਿਕ ਹੀ ਨਹੀਂ ਪਤਾ ਕੀ ਆ, ਕਿੱਦਾਂ ਹਮਲੇ ਕੀ ਆ, ਸੋ ਗੱਲ ਉਹੀ ਹੋ ਗਈ ਕਿ ਉਹਨਾਂ ਨੇ ਹੁਣ ਸਾਰੇ ਜਿਹੜੇ ਕੇਸ ਸੀਗੇ ਉਹ ਖੋਲਤੇ ਆ। ਤੇ ਸੋ ਆ ਜਿਹੜੀ ਉਹਨਾਂ 'ਚ ਜਿਹੜੇ ਪਾਸ ਵੀ ਹੋਏ ਹੋਣਗੇ ਉਹਨਾਂ ਦੇ ਵੀ ਦੁਬਾਰਾ ਖੁੱਲ ਗਏ ਆ। ਉਹ ਵੀ ਖੋਲਤੇ ਸਾਰੇ ਜਿਹੜੇ ਪਾਸ ਹੋਏ ਸੀ, ਸਾਰੇ ਹੀ ਉਹਨਾਂ ਦੇ ਜਿਹੜੇ ਵਕੀਲ ਦੇ ਜਿੰਨੇ ਵੀ ਸੀਗੇ, ਉਹ ਕਈ ਤਾਂ ਵਿੱਚ ਏਦਾਂ ਦੇ ਕੇਸ ਸੀਗੇ ਉਹ ਕਹਿੰਦੇ ਸਾਡੇ ਜੈਨੂਇਨ ਸੀਗੇ, ਤੇ ਸਾਨੂੰ ਵਕੀਲ ਕਹਿੰਦਾ ਸੀਗਾ ਕਿ ਦੂਜੀ ਕਹਾਣੀ ਦੱਸ ਹਨਾ। ਸੋ ਸਾਰੇ ਕੇਸ ਜਿਹੜੇ ਉਹ ਖੋਲਤੇ ਉਹਨਾਂ ਨੇ, ਤੇ ਨੋਟਿਸ ਜਿਹੜੇ ਉਹ ਉਹਨਾਂ ਨੇ ਦਿੱਤੇ ਹੋਏ ਆ। ਦੇਖਦੇ ਆ ਕਿੱਧਰ ਨੂੰ ਕਨਵਰਸੇਸ਼ਨ ਜਾਂਦੀ ਹੈ। ਤੇ ਇਹਦੇ ਵਿੱਚ ਹੁਣ ਇਦਾਂ ਸੀਗਾ ਕਿ ਕਿਸੇ ਹੋਰ ਵਕੀਲ ਨਾਲ ਨਾ ਗਰੁੱਪ ਜਿੱਦਾਂ ਆਪਾਂ ਬੈਠੇ ਡਿਸਕਸ ਕਰਦੇ ਸੀਗੇ, ਤੇ ਆਹੀ ਜਿਹੜੀ ਗੱਲ ਆ, ਤਾਂ ਮੈਨੂੰ ਦੂਜੇ ਵਕੀਲ ਕਹਿਣ ਕਿ ਤੂੰ ਆਹ ਜਿਹੜੇ ਕੇਸ ਆ ਨਾ ਫੜਨੇ ਨੂੰ ਵਾਪਸ ਮੋੜ ਦੇ। ਮਤਲਬ ਇਦਾਂ ਕਿ ਤੁਹਾਨੂੰ ਔਨ ਟਾਪ ਆਫ ਦੈਟ ਫਰਾਡ ਕਰਕੇ ਤੁਹਾਨੂੰ ਵਕੀਲ ਵੀ ਨਹੀਂ ਲੱਭਣਾ ਕੋਈ। ਉਹਨੇ ਕਹਿਣਾ ਮੈਂ ਕਿਉਂ ਆਪਣੇ ਹੱਥ ਗੰਦੇ ਕਰਾਂ। ਜੀ 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 ਸੋ ਨਹੀਂ ਬਿਲਕੁਲ ਜਦੋਂ ਗਲਤ ਰਾਹ ਪੈਂਦੇ ਹਾਂ ਕੁਝ ਸਮੇਂ ਦੇ ਲਈ ਲੱਗਦਾ ਵੀ ਹੋ ਗਿਆ, ਉਹਦਾ ਵੀ ਹੋ ਗਿਆ, ਉਹਦਾ ਵੀ ਹੋ ਗਿਆ, ਪਰ ਬਾਅਦ ਦੇ ਵਿੱਚ ਜਦੋਂ ਫਿਰ ਕਰਦੇ ਆ ਤੇ ਫਿਰ ਇਹ ਸਾਰਿਆਂ ਦੇ ਇਹ ਸੇਮ ਥਿੰਗ ਹੀ ਆ ਜਿੱਦਾਂ ਡੀਐਮਵੀ ਵਾਲੇ ਫੜ ਨਹੀਂ ਹੁੰਦੇ ਵੀ ਜਦੋਂ ਪਤਾ ਲੱਗਦਾ ਵੀ ਉਹ ਪੈਸੇ ਲੈ ਕੇ ਰਿਸ਼ਵਤ ਲੈ ਕੇ ਲੋਕਾਂ ਨੂੰ ਲਾਇਸੈਂਸ ਦਵਾਈ ਜਾ ਰਹੇ ਸੀ, ਜਿਹੜੇ ਉਸ ਇੰਸਟ੍ਰਕਟਰ ਕੋ ਗਏ ਸੀ ਜਿਹਨੂੰ ਆਉਂਦੀ ਵੀ ਸੀ ਗੱਡੀ ਚਲਾਉਣੀ ਜਾਂ ਟਰੱਕ ਚਲਾਉਣਾ, ਤੇ ਉਹ ਸਾਰਿਆਂ ਦੇ ਹੀ ਲਾਇਸੈਂਸਾਂ ਦੇ ਜਿਹੜੇ ਟੈਸਟ ਆ ਨਾ ਉਹ ਦੁਬਾਰਾ ਜਿਹੜੇ ਉਹ ਲੈਂਦੇ ਆ, ਸਾਰਾ ਕੁਝ ਉਹ ਦੁਬਾਰਾ ਹੁੰਦਾ ਆ। ਸੋ ਇਸ ਚੀਜ਼ 'ਚ ਵੀ ਇਦਾਂ ਹੈ। ਸੋ ਪੁੱਠੇ ਰਾਹ ਤੇ ਪੈਣ ਦੇ ਨਾਲੋਂ ਜਿਹੜਾ ਥੋੜਾ ਜਿਹਾ ਸਮਾਂ ਵੱਧ ਲੱਗ ਜਾਵੇ ਉਹ ਹੀ ਜਿਹੜਾ ਉਹ ਠੀਕ ਆ। ਸੋ ਇਹ ਜਿਹੜਾ ਰਿਮੂਵਲ ਆਰਡਰ ਆ ਉਹਦੇ ਲਈ ਫਿਰ ਇੱਕ ਨਹੀਂ ਦੋ ਵੇਵਰ ਜਿਹੜੇ ਆ ਇੱਕ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਦੱਸ ਰਹੇ ਵੀ ਉਹ ਚਾਹੀਦੇ ਆ 212 ਤੇ 601 ਏ ਜਿਹੜਾ ਆ ਉਹ ਇਸ ਦੇ ਨਾਲ ਚਾਹੀਦਾ ਆ। ਸੋ ਹੁਣ ਇਦਾਂ ਕਿਸੇ ਦਾ ਹੋ ਗਿਆ, ਉਸ ਦਾ ਵਿਆਹ ਹੋ ਗਿਆ ਸੀ, ਉਸ ਨੂੰ ਹੁਣ ਜਿਹੜੀ ਇਹ ਸਾਰਾ ਕੁਝ ਮਿਲ ਗਿਆ, ਤੇ ਜਿਹੜੇ ਗ੍ਰੀਨ ਕਾਰਡ ਮਿਲਦਾ ਉਹਦੀ ਵੈਲਿਡਿਟੀ ਕਿੰਨੇ ਚਿਰ ਦੀ ਹੁੰਦੀ ਹੈ? ਜਿਹਦਾ ਵਿਆਹ 2 ਸਾਲ ਤੋਂ ਘੱਟ ਹੁੰਦਾ ਉਹਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲਣਾ 2 ਸਾਲ ਦਾ, ਤੇ ਫਿਰ ਉਹ ਬਾਅਦ ਚ ਪੱਕਾ ਗ੍ਰੀਨ ਕਾਰਡ ਅਪਲਾਈ ਕਰਦਾ। ਤੇ ਜਿਹਦੇ ਵਿਆਹ ਨੂੰ 2 ਸਾਲ ਤੋਂ ਉੱਤੇ ਹੋ ਗਿਆ ਉਹਨੂੰ ਫਿਰ ਪੱਕਾ ਹੀ ਗ੍ਰੀਨ ਕਾਰਡ ਦਿੰਦੇ 10 ਸਾਲ ਦਾ। ਸੋ ਜਿਨ੍ਹਾਂ ਨੂੰ ਪੀਡੀ ਵਗੈਰਾ ਮਿਲੀ ਆ ਕੀ ਉਹਨਾਂ ਨੂੰ ਵੀ ਇਦਾਂ ਜਿਹੜਾ ਆ ਉਹਨਾਂ ਦੀ ਐਡਜਸਟਮੈਂਟ ਹੋ ਜਾਂਦੀ ਹੈ, ਕਾਉਂਸਲਰ ਪ੍ਰੋਸੈਸਿੰਗ ਜਾਂ ਐਡਜਸਟਮੈਂਟ ਆਫ ਸਟੇਟਸ? ਜਿਹਨਾਂ ਨੂੰ ਪੀਡੀ ਮਿਲੀ, ਹਾਂਜੀ, ਮਤਲਬ ਜਿਹੜੀ ਐਡਜਸਟਮੈਂਟ ਆਫ ਸਟੇਟਸ ਆ ਉਹ ਤਾਂ ਡਿਪੈਂਡ ਕਰਦਾ ਤੁਹਾਡੇ ਉਹਦੇ ਉੱਤੇ ਕਿ ਵੀਜ਼ੇ ਤੇ ਆਇਆ ਕਿ ਨਹੀਂ ਆਇਆ। ਤੇ ਜਿਹੜਾ ਪੀਡੀ ਦਾ ਮਤਲਬ ਇਹ ਹੈ ਕਿ ਤੁਹਾਡਾ ਕੇਸ ਰਫਾ ਦਫਾ ਕਰਤਾ ਤੁਸੀਂ, ਜਿਹੜਾ ਆਪਣਾ ਵਿਆਹ ਵਾਲਾ ਹੈਗਾ ਕਾਉਂਸਲਰ ਦਾ ਐਡਜਸਟਮੈਂਟ ਦੇ ਥਰੂ ਪਰਸੂ ਕਰ ਸਕਦੇ ਆ, ਬਸ ਇੰਨਾ ਫਰਕ ਹੈ। ਓਕੇ। ਤੇ ਇਹ ਕੀ ਜਿਹੜਾ ਟਰਮੀਨੇਟ ਐਡਮਿਨ ਕਲੋਜ਼ ਪੀਡੀ ਇਹ ਕੀ ਬੇਸਿਕਲੀ ਵਨ ਐਂਡ ਦਾ ਸੇਮ ਥਿੰਗ ਹੈ ਜਾਂ ਸਾਰਿਆਂ ਦਾ ਫਿਰ ਕੈਟਾਗਰੀ ਡਿਫਰੈਂਟ ਬਣ ਜਾਂਦੀ ਹੈ? ਐਡਮਿਨ ਕਲੋਜ਼ ਐਕਚੁਅਲੀ ਬੈਟਰ ਹੈ। ਐਡਮਿਨ ਕਲੋਜ਼ 'ਚ ਕੀ ਹੈ ਕਿ ਤੁਸੀਂ ਆਪਣਾ ਕੇਸ ਦੁਬਾਰਾ ਰੀਓਪਨ ਕਰਾ ਸਕਦੇ ਆ। ਠੀਕ ਹੈ। ਐਡਮਿਨ ਕਲੋਜ਼ ਸਭ ਤੋਂ ਬੈਟਰ ਹੈ ਕਿਉਂਕਿ ਐਡਮਿਨ ਕਲੋਜ਼ ਦੇ ਵਿੱਚ ਕੀ ਹੈ ਕਿ ਤੁਹਾਡਾ ਟੈਂਪਰੇਰੀਲੀ ਕਲੋਜ਼ ਕਰਤਾ, 601A ਵਗੈਰਾ ਫਾਈਲ ਕਰ ਸਕਦੇ ਹੋ। ਤੁਹਾਡਾ ਜੇ ਵਿਆਹ ਵਗੈਰਾ ਟੁੱਟ ਜਾਂਦਾ ਜਾਂ 601A ਨਹੀਂ ਅਪਰੂਵ ਹੁੰਦਾ, ਤੁਸੀਂ ਦੁਬਾਰਾ ਮੋਸ਼ਨ ਟੂ ਰੀਕੈਲੰਡਰ ਕਰਕੇ ਐਡਮਿਨ ਕਲੋਜ਼ ਵਾਲਾ ਆਪਣਾ ਕੇਸ ਜਿਹੜਾ ਰੀਓਪਨ ਕਰਾ ਸਕਦੇ ਆ। ਤੇ ਪਰ ਇਹ ਸੀਗਾ ਕਿ ਸਰਕਾਰ ਕੋ ਕੇਸ ਬਹੁਤ ਜ਼ਿਆਦਾ ਸੀਗੇ, ਉਹਨਾਂ ਨੇ ਹੁਣ ਅੱਜ ਦੀ ਡੇਟ 'ਚੋਂ ਕੀ ਕਰਦੇ ਆ ਕਿ ਐਡਮਿਨ ਕਲੋਜ਼ ਨਹੀਂ ਦਿੰਦੇ। ਉਹ ਕਹਿੰਦੇ ਜੇ ਕਰਨਾ ਤਾਂ ਡਿਸਮਿਸ ਹੀ ਕਰਨਾ, ਸਾਡੇ ਵੀ ਬੋਝਾ ਲੱਥੇ ਜਿਹੜਾ ਹੈ ਨਾ। ਠੀਕ ਆ ਵੀ ਕੇਸ ਨੰਬਰ ਘਟਣ ਸਾਡੇ ਵੀ। ਹਾਂਜੀ। ਠੀਕ ਆ। ਸੋ ਜੇ ਕਿਸੇ ਦਾ ਜਿੱਦਾਂ ਮੈਰਿਜ ਤੁਸੀਂ ਕਿਹਾ ਵੀ 2 ਸਾਲ ਤੋਂ ਜਿਹੜਾ ਉਹ ਘੱਟ ਆ ਤੇ ਫਿਰ ਉਹ ਕੰਡੀਸ਼ਨਲ ਮਿਲਦਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਪਰਮਾਨੈਂਟ ਜਾਂ ਪੱਕੇ ਤੌਰ ਵਾਲਾ ਗ੍ਰੀਨ ਕਾਰਡ ਮਿਲਣ ਨੂੰ ਕਿੰਨਾ ਹੋਰ ਵਕਤ ਲੱਗ ਜਾਂਦਾ? ਜਿਹਨਾਂ ਨੂੰ ਕੱਚਾ ਗ੍ਰੀਨ ਕਾਰਡ ਮਿਲਿਆ ਉਹਨਾਂ ਨੂੰ 751 ਪਟੀਸ਼ਨ ਹੁੰਦੀ ਹੈ ਇੱਕ, ਉਹ ਕਰਨੀ ਪੈਂਦੀ ਹੈ। ਠੀਕ ਹੈ। 2 ਸਾਲ ਤੋਂ ਜਿਹੜਾ ਤੁਸੀਂ ਹੈਗਾ 90 ਕੁ ਦਿਨ ਪਹਿਲਾਂ ਤੁਸੀਂ ਫਾਈਲ ਕਰ ਸਕਦੇ ਆ ਆਪਣੇ ਗ੍ਰੀਨ ਕਾਰਡ ਐਕਸਪਾਇਰ ਹੋਣ ਤੋਂ ਪਹਿਲਾਂ। ਤੇ ਉਹ ਵੀ 1.5-2 ਸਾਲ ਜਿਹੜਾ ਉਹ ਪ੍ਰੋਸੈਸ ਨੂੰ ਲਾ ਦਿੰਦੇ ਆ, ਰਿਮੂਵਲ ਆਫ ਕੰਡੀਸ਼ਨ ਇਹਨੂੰ ਕਹਿੰਦੇ ਆ। ਤੇ ਇਹਦੇ ਵਿੱਚ 2-3 ਆਪਸ਼ਨ ਆ ਜਾਂਦੀਆਂ, ਜਾਂ ਤਾਂ ਤੁਹਾਨੂੰ ਦੋਨਾਂ ਨੂੰ ਘਰ ਵਾਲੀ ਨੂੰ ਇਕੱਠੇ ਸਾਈਨ ਕਰਨੇ ਪੈਂਦੇ ਆ, ਜੁਆਇੰਟ ਫਾਈਲਿੰਗ ਕਹਿੰਦੇ ਆ ਉਹਨੂੰ, ਜੇ ਵਿਆਹ ਤੁਹਾਡਾ ਸਹੀ ਚੱਲਦਾ। ਜੇ ਵਿਆਹ ਤੁਹਾਡਾ ਟੁੱਟ ਗਿਆ, ਡਿਵੋਰਸ ਵਗੈਰਾ ਹੋ ਗਿਆ, ਤੇ ਡਿਵੋਰਸ ਡਿਗਰੀ ਦੇ ਨਾਲ ਤੁਸੀਂ ਸਿੰਗਲ ਫਾਈਲਿੰਗ ਕਰ ਸਕਦੇ ਆ। ਤੇ ਜੇ ਤੁਹਾਡਾ ਡਿਵੋਰਸ ਨਹੀਂ ਹੋਇਆ, ਜੇ ਤੇ ਤੁਹਾਡੇ ਨਾਲ ਕੋਈ ਧੱਕਾ ਧੁੱਕਾ ਹੋਇਆ, ਕਰੂਐਲਿਟੀ ਹੋਈ ਆ, ਤੇ ਤੁਸੀਂ ਉਹਦੇ ਬੇਸ ਤੇ ਜਿਹੜਾ ਹੈਗਾ ਉਹਦੇ ਬੇਸ ਤੇ ਵੀ ਸਿੰਗਲ ਫਾਈਲਿੰਗ ਜਿਹੜੀ ਉਹ ਕਰ ਸਕਦੇ ਆ। ਠੀਕ ਹੈ। ਸੋ ਫਿਰ ਡਿਫਰੈਂਸ ਕੀ ਜਿਹੜਾ ਉਹ ਮੇਜਰ ਇਸ ਦੇ ਵਿੱਚ ਰਹਿੰਦਾ ਆ ਵੀ ਨਾ ਹੀ ਕਰ ਦੇਵੇ, ਐਕਸਪਾਇਰ ਹੋ ਜਾਵੇ ਫਾਈਲ, ਜਾਂ ਕੀ ਕਾਰਨ ਹੁੰਦੇ ਆ ਫਿਰ ਇਹ ਜਿਹੜੇ ਡਿਫਰੈਂਸ ਕੀ ਜੁਆਇੰਟ ਫਾਈਲਿੰਗ ਸਿੰਗਲ ਫਾਈਲਿੰਗ ਦੇ ਵਿੱਚ? ਜੁਆਇੰਟ ਫਾਈਲਿੰਗ ਤੁਸੀਂ 2 ਸਾਲ ਤੋਂ 3 ਮਹੀਨੇ ਪਹਿਲਾਂ ਕਰ ਸਕਦੇ ਆ,
ਤੇ ਠੀਕ ਸਿੰਗਲ ਫਾਈਲਿੰਗ ਤੁਹਾਡਾ ਜਦੋਂ ਡਿਵੋਰਸ ਗ੍ਰਾਂਟ ਹੋ ਗਿਆ ਤੁਸੀਂ ਉਦੋਂ ਕਰ ਸਕਦੇ ਆ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਗ੍ਰੀਨ ਕਾਰਡ ਦੇ ਮੌਕੇ ਤੇ, ਤੁਸੀਂ ਪਹਿਲਾਂ ਵੀ ਕਰ ਸਕਦੇ ਆ। ਠੀਕ ਹੈ। ਤੁਹਾਡੇ ਨਾਲ ਧੱਕਾ ਹੋਇਆ, ਕੋਰੈਲਿਟੀ ਹੋਈ, ਪੁਲਿਸ ਰਿਪੋਰਟ ਵਗੈਰਾ ਹੈਗੀ, ਤਾਂ ਵੀ ਤੁਹਾਨੂੰ ਜਿਹੜਾ 2 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਹੁੰਦੀ, ਤੁਸੀਂ ਪਹਿਲਾਂ ਕਰ ਸਕਦੇ ਆ। ਓਕੇ। ਸੋ ਇਹ ਪ੍ਰੂਵ ਕਿੱਦਾਂ ਕੀਤਾ ਜਾਂਦਾ ਹੈ ਜਿਹੜਾ ਜੁਆਇੰਟ ਫਾਈਲਿੰਗ ਤੋਂ ਜਿਹੜਾ ਉਹਦਾ ਵੇਵਰ ਜਿਹੜਾ ਬੇਸਿਕਲੀ ਲੈਣਾ ਸਿੰਗਲ ਫਾਈਲਿੰਗ ਲਈ? ਸੋ ਜਿਹੜਾ ਵੀ ਗ੍ਰੀਨ ਕਾਰਡ ਆ, ਭਾਵੇਂ ਤੁਸੀਂ ਸਿੰਗਲ ਕਰਨਾ, ਭਾਵੇਂ ਦੋਨਾਂ ਨੇ ਇਕੱਠੇ ਕਰਨਾ, ਦੋਨਾਂ ਦੀ ਪਹਿਲੀ ਰਿਕੁਆਇਰਮੈਂਟ ਤਾਂ ਇਹ ਹੈ ਕਿ ਵਿਆਹ ਅਸਲੀ ਹੋਣਾ ਚਾਹੀਦਾ ਸੀਗਾ ਤੁਹਾਡਾ। ਉਹ ਦੁਬਾਰਾ ਤੁਹਾਡੇ ਕੋਲ ਪ੍ਰੂਫ ਪੁੱਛੂਗੇ, ਫੋਟੋਆਂ, ਲੀਜ਼, ਬਿੱਲ ਬੁੱਲ ਸਾਰਾ। ਓਕੇ। ਤੇ ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਲੋਕੀ ਇੰਡੀਆ ਤੋਂ ਆਉਂਦੇ ਆ ਨਾ ਵਿਆਹ ਕਰਾ ਕੇ, ਉਹਨਾਂ ਕੋਲ ਹੁੰਦਾ ਨਹੀਂ ਪ੍ਰੂਫ, ਕਿਉਂਕਿ ਉਹ ਆਲਰੇਡੀ ਇੱਕ ਐਸਟੈਬਲਿਸ਼ਡ ਘਰ ਦੇ ਵਿੱਚ ਆਉਂਦੇ ਆ, ਬਿੱਲ ਬੁੱਲ ਚੱਲ ਰਹੇ ਹੁੰਦੇ ਆ। ਇਹ ਬਹੁਤ ਇੰਪੋਰਟੈਂਟ ਆ ਕਿ ਫੋਟੋਗ੍ਰਾਫ ਵਗੈਰਾ, ਮੈਸੇਜ ਵਗੈਰਾ, ਫੈਮਿਲੀ ਫੰਕਸ਼ਨਾਂ ਤੇ ਫੋਟੋ ਵਗੈਰਾ। ਸੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਤੁਸੀਂ ਨਵੇਂ-ਨਵੇਂ ਆਉਂਦੇ ਹੋ ਕਿ ਤੁਹਾਡੇ ਕੋਲ ਪੂਰਾ ਪ੍ਰੂਫ ਹੋਵੇ, ਜਿਹਦੇ ਨਾਲ ਤੁਸੀਂ ਦੱਸ ਸਕਦੇ ਆ ਕਿ ਵਿਆਹ ਤੁਹਾਡਾ ਜੈਨੂਇਨ ਸੀਗਾ। ਸੋ ਇਹ ਗੁੱਡ ਫੇਥ ਮੈਰਿਜ ਜਿਹੜੀ ਹੈਗੀ, ਤੁਹਾਨੂੰ ਦੋਨਾਂ ਕੇਸਾਂ ਦੇ ਵਿੱਚ ਭਾਵੇਂ ਸਿੰਗਲ ਕਰਨਾ, ਭਾਵੇਂ ਜੁਆਇੰਟ ਕਰਨਾ, ਐਸਟੈਬਲਿਸ਼ ਕਰਨੀ ਪੈਂਦੀ ਆ। ਤੇ ਇਸ ਤੋਂ ਇਲਾਵਾ ਫਿਰ ਜੇ ਤੁਸੀਂ ਗੁੱਡ ਫੇਥ ਮੈਰਿਜ ਕਰ ਦਿਓ ਤੇ ਤੁਹਾਡਾ ਡਿਵੋਰਸ ਹੋ ਗਿਆ, ਉਹ ਸਿੱਧੇ ਪ੍ਰੋਸੈਸ ਆ, ਕੋਈ ਉਹਦੇ ਵਿੱਚ ਗੁੰਝਲ ਨਹੀਂ ਹੈਗੀ। ਤੇ ਸੇਮ ਥਿੰਗ ਇਹੀ ਕਿ ਜੇ ਤੁਹਾਡੇ ਨਾਲ ਧੱਕਾ ਹੋਇਆ ਤੇ ਗੁੱਡ ਫੇਥ ਮੈਰਿਜ ਪਲੱਸ ਧੱਕਾ, ਤੁਸੀਂ 2 ਚੀਜ਼ਾਂ ਪ੍ਰੂਵ ਕਰ ਦਿਓ, ਤਾਂ ਵੀ ਤੁਸੀਂ ਸਿੰਗਲ ਫਾਈਲਿੰਗ ਜਿਹੜੀ ਆ ਉਹ ਕਰ ਸਕਦੇ ਆ। ਠੀਕ ਹੈ। ਸੋ ਜੇ ਡਿਵੋਰਸ ਅਜੇ ਫਾਈਨਲਾਈਜ਼ ਨਹੀਂ ਹੋਇਆ ਹੈਗਾ ਤੇ ਉਸ ਮਾਮਲੇ ਵਿੱਚ? ਜੇ ਡਿਵੋਰਸ ਅਜੇ ਫਾਈਨਲਾਈਜ਼ ਨਹੀਂ ਹੋਇਆ ਤਾਂ ਤੁਸੀਂ ਫਾਈਲ ਪਹਿਲਾਂ ਕਰ ਸਕਦੇ ਆ। ਡਿਵੋਰਸ ਡਿਕਰੀ ਉਹਨਾਂ ਨੂੰ ਚਾਹੀਦੀ ਆ, ਜਾਂ ਧੱਕਾ ਹੋਣਾ ਚਾਹੀਦਾ, ਕੋਰੈਲਿਟੀ, ਜਾਂ ਡਿਵੋਰਸ ਹੋਣਾ ਚਾਹੀਦਾ। ਤੇ ਜੇ ਡਿਵੋਰਸ ਅਜੇ ਫਾਈਨਲ ਨਹੀਂ ਹੋਇਆ ਤੇ ਫਾਈਲ ਕਰ ਦਿਓ ਤੁਸੀਂ। ਤੇ ਜਿਹੜਾ ਪ੍ਰੋਸੈਸ ਆ ਉਹਨੂੰ ਵੀ ਸਾਲ 1.5 ਸਾਲ ਲੱਗ ਜਾਂਦਾ। ਸੋ ਹੋਪਫੁਲੀ ਇਹੀ ਹੈ ਕਿ ਜਦ ਤੱਕ ਤੁਹਾਡੀ ਫਾਈਨਲ ਡੇਟ ਆਣੀ ਆ ਇੰਟਰਵਿਊ ਦੀ, ਜਾਂ ਇਮੀਗ੍ਰੇਸ਼ਨ ਨੇ ਇਨਫੋਰਮੇਸ਼ਨ ਮੰਗਣੀ ਆ, ਤਦ ਤੱਕ ਤੁਹਾਡਾ ਡਿਵੋਰਸ ਜਿਹੜਾ ਉਹ ਫਾਈਨਲ ਹੋ ਜਾਵੇ। ਜੀ। ਸੋ ਤੁਸੀਂ ਜਿੱਦਾਂ ਕਹਿੰਦੇ ਆ ਵੀ ਧੱਕਾ ਹੋਇਆ ਹੋਵੇ, ਕੁਐਲਿਟੀ ਜਿਹੜੀ ਹੋਈ ਹੋਵੇ, ਉਹਦੇ ਵਿੱਚ ਫਿਰ ਅੰਡਰ ਇਹ ਫਿਰ ਵਾਵਾ ਜਿਹੜਾ ਉਸ ਤੋਂ ਨੈਕਸਟ ਸਟੈਪ ਆਉਂਦਾ ਆ ਇਹ ਵਾਲਾ? ਸੋ ਵਾਵਾ ਦਾ ਇਦਾਂ ਹੈ ਕਿ ਜਦੋਂ ਵਿਆਹ ਹੋਇਆ, ਜੇ ਤਾਂ ਫਾਈਲ ਹੀ ਨਹੀਂ ਕੀਤਾ ਕੁਛ, ਹਨਾ, ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਸਪਾਊਸ ਨੇ ਫਾਈਲ ਹੀ ਨਹੀਂ ਕੀਤਾ ਕਦੀ, ਤੁਹਾਡੇ ਕੋਲ ਗ੍ਰੀਨ ਕਾਰਡ ਆਇਆ ਹੀ ਨਹੀਂ, ਤਾਂ ਫਿਰ ਤਾਂ ਤੁਹਾਨੂੰ ਵਾਵਾ ਕਰਨਾ ਪੈਣਾ, ਤੁਹਾਡੇ ਲਈ ਬੈਟਰ ਆਪਸ਼ਨ ਆ। ਅੱਛਾ। ਕਿਉਂਕਿ ਹੋਰ ਤੁਸੀਂ ਕੁਝ ਕਰ ਨਹੀਂ ਸਕਦੇ। ਵਾਵਾ ਜਾਂ ਕਿੰਨੇ ਕੁ ਚਿਰ ਬਾਅਦ ਬੰਦਾ ਇਸ ਚੀਜ਼ ਨੂੰ ਜਿਹੜਾ ਉਹ ਦੇਖਦਾ, ਜਿੱਦਾਂ ਕਿਹਾ ਵੀ ਫਾਈਲ ਹੀ ਨਹੀਂ ਕੀਤਾ, ਵੀ ਚੱਲ ਕੋਈ ਨਹੀਂ ਕਰਦੇ ਆ ਇਹ ਕਹੀ ਜਾਂਦੇ ਆ ਤੇ ਪਰ ਕਰਦੇ ਨਹੀਂ, ਉਹ ਕਿੰਨੇ ਕੁ ਚਿਰ ਦੀ ਵੇਟ ਬੰਦੇ ਨੂੰ ਕਰਨੀ ਚਾਹੀਦੀ ਹੈ? ਸੋ ਇਦਾਂ ਆ ਕਿ ਇਹ ਤਾਂ ਹੁਣ ਡਿਪੈਂਡ ਕਰਦਾ, ਰਾਈਟ। ਜਿਹੜਾ ਫਿਆਂਸੇ ਵੀਜ਼ੇ ਤੇ ਆਇਆ ਉਹਦੇ 90 ਦਿਨ ਦਾ ਟਾਈਮ ਫਰੇਮ ਆ ਵਿਆਹ ਕਰਾਉਣ ਦਾ। ਤੇ ਐਂਟਰੀ ਜਿਹੜਾ ਟੂਰਿਸਟ ਵੀਜ਼ੇ ਤੇ ਆਇਆ ਉਹਨੂੰ 6 ਮਹੀਨੇ ਦੀ ਐਂਟਰੀ ਦਿੱਤੀ ਆ। ਤੇ ਸਟੂਡੈਂਟ ਵੀਜ਼ੇ ਦਾ ਵੀ ਇਦਾਂ ਹੀ ਹੈ ਕਿ ਉਹਦੀ ਵੀ ਜਿਹੜੀ ਪੜ੍ਹਾਈ ਵਗੈਰਾ ਖਤਮ ਹੋ ਜਾਣੀ ਆ। ਹੁਣ ਫਾਈਲ ਨਹੀਂ ਕੀਤਾ ਉਹ ਤਾਂ ਜਿਹੜਾ ਟਾਈਮ ਤੁਹਾਡਾ ਹੈਗਾ, ਜਿੰਨਾ ਵੀ 6 ਮਹੀਨੇ, 3 ਮਹੀਨੇ, 2 ਮਹੀਨੇ, ਜਿੰਨੇ ਵੀ ਬਚੇ ਆ, ਜਿਹੜਾ ਫਾਈਲ ਕਰਨ ਵਾਲਾ ਉਹਨੇ ਕਰ ਦੇਣਾ। ਜਿਹਨੇ ਨਹੀਂ ਫਾਈਲ ਕਰਨਾ ਉਹਨੇ ਤੁਹਾਨੂੰ ਜਿਹੜਾ ਹੁਣ ਇੱਕ ਬੰਦਾ ਜੇ ਇਦਾਂ ਦਾ ਤੁਹਾਨੂੰ ਉਹ ਕੱਚਾ ਕਰਾ ਦੇਵੇ, ਪੱਕਾ ਤੁਹਾਡੇ ਪੇਪਰ ਫਾਈਲ ਕਰ ਸਕਦਾ, ਤੁਹਾਡੀ ਆਪਣੀ ਸਮਝ ਆ ਰਾਈਟ ਕਿ ਕਿੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਇਹਨੇ ਫਾਈਲ ਕਰਨਾ ਜਾਂ ਨਹੀਂ ਕਰਨਾ। ਪਰ ਜੇ ਕਿਸੇ ਨਾਲ ਧੱਕਾ ਹੋਇਆ, ਉਹਨੂੰ ਕੋਈ ਡਿਪੈਂਡੈਂਟ ਨਹੀਂ ਆ ਉਹ ਕਿ ਦੂਜੇ ਦੀ ਵੇਟ ਕਰੂਗਾ ਇਹਨੇ ਕਦੋਂ ਫਾਈਲ ਕਰਨਾ। ਉਹ ਵਾਵਾ ਦੀ ਪਟੀਸ਼ਨ ਆਪਣੀ ਜਿਹੜੀ ਫਾਈਲ ਕਰ ਸਕਦਾ। ਫਰਕ ਸਿਰਫ ਇੰਨਾ ਕਿ ਜਿਹੜੇ ਲੋਕਾਂ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ ਵਾ ਕੰਡੀਸ਼ਨਲ, ਉਹਨਾਂ ਨਾਲ ਜੇ ਧੱਕਾ ਹੁੰਦਾ, ਉਹਨਾਂ ਲਈ ਜਿਹੜਾ 751 ਪ੍ਰੋਸੈਸ ਆ ਉਹ ਬੈਟਰ ਆ, ਕਿਉਂਕਿ ਉਹ ਫਾਸਟਰ ਆ। ਉਹਨਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹ ਰਾਈਟ ਵੇ ਐਕਸਟੈਂਡ ਹੋ ਜਾਂਦਾ ਵਾ। ਤੇ ਜਿਹੜਾ ਵਾਵਾ ਵਾਲਾ ਪ੍ਰੋਸੈਸ ਆ ਉਹ 'ਚ ਤੁਹਾਡਾ ਟਾਈਮ ਲੱਗਦਾ ਥੋੜਾ। ਠੀਕ ਹੈ। ਬਹੁਤ ਵਾਰੀ ਇਦਾਂ ਅਟਰਨੀ ਟਿਰਕਿਆਣਾ ਜੀ, ਇਹ ਸਵਾਲ ਬਹੁਤ ਕਾਮਨ ਆ। ਵਿਆਹ ਹੋ ਗਿਆ, ਉੱਥੋਂ ਆ ਗਏ, ਚਲੋ ਚਾਹੇ ਕੁੜੀ ਆਈ ਚਾਹੇ ਮੁੰਡਾ ਆਇਆ, ਕਈ ਵਾਰੀ ਨਿਆਣਾ ਵੀ ਹੋ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ, ਬਾਅਦ ਚ ਕਹਿੰਦੇ ਆ ਅਣਬਣ ਹੋ ਗਈ, ਡਿਵੋਰਸ ਵੀ ਹੋ ਗਿਆ ਜਾਂ ਕੁਝ ਰੌਲਾ ਰੱਪਾ ਪੈ ਗਿਆ। ਉਸ ਤੋਂ ਬਾਅਦ ਫਿਰ ਇਹ ਇਮੋਸ਼ਨਸ ਜਿਹੜੇ ਉਹ ਸਟਰੋਂਗ ਹੋ ਜਾਂਦੇ ਆ ਵੀ ਇਹਦਾ ਰੱਦ ਕਰਾਉਣਾ ਆ, ਇਹਦਾ ਇਦਾਂ ਕਰਨਾ ਆ। ਕੀ ਇਹਦੇ ਵਿੱਚ ਕੀ ਇਹ ਚੀਜ਼ਾਂ ਹੋ ਜਾਂਦੀਆਂ ਆ ਜਾਂ ਨਹੀਂ, ਇਹਦੇ ਵਿੱਚ ਕੁਝ ਆਪਸ਼ਨਸ ਹੁੰਦੀਆਂ? ਜੇ ਰੱਦ ਰੁੱਦ ਕੋਈ ਨਹੀਂ ਕਰਾ ਸਕਦਾ, ਕਿਸੇ ਕੋਲ ਇੰਨੀ ਪਾਵਰ ਨਹੀਂ। ਜੇ ਵਿਆਹ ਤੁਹਾਡਾ ਅਸਲੀ ਸੀਗਾ ਤਾਂ ਗ੍ਰੀਨ ਕਾਰਡ ਤੁਹਾਨੂੰ ਮਿਲਿਆ, ਉਹ ਤੁਹਾਡਾ ਗ੍ਰੀਨ ਕਾਰਡ ਆ। ਉਹ ਮੈਟਰ ਨਹੀਂ ਕਰਦਾ ਕਿ ਇਹਨੇ ਸਾਡੇ ਨਾਲ ਧੱਕਾ ਕੀਤਾ ਜਾਂ ਇਹ ਮਾੜਾ ਸਪਾਊਸ ਨਿਕਲਿਆ। ਜੇ ਤੁਹਾਡਾ ਇੱਕ ਵਾਰੀ ਜੈਨੂਇਨ ਤੁਸੀਂ ਵਿਆਹ ਕਰਾਇਆ ਹੈਗਾ, ਤੁਹਾਡਾ ਮਿਸਮੈਚ ਹੋ ਗਿਆ, ਤੁਹਾਡੀ ਬਾਅਦ 'ਚ ਲੜਾਈ ਝਗੜਾ ਹੋ ਗਿਆ, ਕੋਈ ਕਿਸੇ ਕੋਲ ਇੰਨੀ ਪਾਵਰ ਨਹੀਂ ਕਿ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋਊਗਾ। ਤਾਂ ਲੋਕੀ ਕਈ ਇੱਦਾਂ ਵੀ ਕਹਿੰਦੇ ਕਿ ਲੈਟਰ ਲਿਖ ਦਿਓ ਜੀ ਫਰਾਡ ਵਾਲੀ, ਕਿ ਇਹਨਾਂ ਨੇ ਫਰਾਡ ਕੀਤਾ। ਸੋ ਉਹਨੂੰ ਫਰੂਡ ਨਹੀਂ ਮੰਨਦੇ ਕੋਈ ਵੀ। ਤੇ ਜ਼ਿਆਦਾਤਰ ਜਿਹੜੇ ਕੇਸ ਆ, ਹੁਣ ਫੋਰ ਐਗਜ਼ਾਮਪਲ ਕਿਸੇ ਦਾ ਹੋਰ ਅਫੇਅਰ ਹੋ ਗਿਆ ਕੋਈ, ਹੈ ਨਾ, ਜ਼ਿਆਦਾਤਰ ਜਿਹੜੇ ਸਿੱਧੀ ਜਿਹੀ ਗੱਲ ਆ ਉਹ ਹੋ ਗਿਆ, ਜਾਂ ਕਿਸੇ ਨਾਲ ਕੁੱਟਮਾਰ ਹੋਈ, ਜਾਂ ਕਿਸੇ ਨੂੰ ਦੱਬ ਕੇ ਰੱਖਿਆ, ਜਾਂ ਕਿਸੇ ਨੂੰ ਮਾਹੌਲ ਨਹੀਂ ਪਸੰਦ ਆਇਆ ਘਰ ਦਾ, ਜਿਹੜੇ ਵੀ ਜੋ ਵੀ ਕਾਮਨ ਰੀਜ਼ਨ ਹੁੰਦੇ ਆ, 5-10 ਟੌਪ ਰੀਜ਼ਨ ਲੈ ਲਓ ਜਿਹੜੇ ਵੀ। ਉਹ ਹੁਣ ਕੋਈ ਇਹ ਇਮੀਗ੍ਰੇਸ਼ਨ ਇਹਨੂੰ ਕੋਈ
ਇਹ ਨਹੀਂ ਸਮਝਦੀ ਬਾਰਗੇਨ ਕਿ ਤੁਸੀਂ ਬਾਹਰੋਂ ਇੰਡੀਆ ਤੋਂ ਕੋਈ ਸਪਾਊਸ ਲੈ ਕੇ ਆਣਾ, ਕਿ ਉਹ ਤੁਹਾਡੇ ਹਿਸਾਬ ਨਾਲ ਉਹਨੇ ਚੱਲਣਾ, ਉਹਨੇ ਆਪਣੇ ਹਿਸਾਬ ਨਾਲ ਚੱਲਣਾ। ਇਨਫੈਕਟ ਇਹ ਕੰਟਰੀ ਪੁੱਠੀ ਹੈ, ਇਹਦੇ ਵਿੱਚ ਇਦਾਂ ਕਿ ਜੇ ਤੁਸੀਂ ਕਿਸੇ ਨੂੰ ਫਾਈਨੈਂਸ਼ੀਅਲੀ ਕੰਸਟ੍ਰੇਨ ਕਰਦੇ ਆ, ਆਣ ਜਾਣ ਤੋਂ ਰੋਕਦੇ ਆ, ਰੂਲ ਰੈਗੂਲੇਸ਼ਨ ਲਾਉਂਦੇ ਆ, ਤਾਂ ਲਾਅ ਨੇ ਉਹ ਬੰਦੇ ਦਾ ਸਾਥ ਦੇਣਾ ਵਾ, ਰਾਈਟ। ਸੋ ਇਹ ਕੰਟਰੀਆਂ ਦਾ ਜਿਹੜਾ ਵਿਆਹ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਉਹ ਡਿਫਰੈਂਟ ਆ। ਤੇ ਡਿਵੋਰਸ ਰੇਟ ਅੰਕੜੇ ਉੱਥੇ ਪਏ ਆ, ਮੈਨੂੰ ਦੱਸਣ ਦੀ ਲੋੜ ਨਹੀਂ ਹਨਾ। ਤੇ ਜਿਹੜਾ ਸੋਸਾਇਟੀ ਅਮਰੀਕਨ ਉੱਥੇ ਨਾਰਮਲ ਆ ਇਹ ਜਿਹੜੀ ਚੀਜ਼। ਤੇ ਉਹਨੂੰ ਹੁਣ ਜਿਹੜਾ ਇਮੀਗ੍ਰੇਸ਼ਨ ਕਹਿੰਦੀ ਆ, ਉਹ ਕਹਿੰਦੀ ਕਿ ਆਪਾਂ ਤੁਹਾਡੇ ਜਿਹੜੇ ਸਿਵਲ ਮਸਲੇ ਆ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਤੁਹਾਡਾ ਘਰ ਕਿੱਦਾਂ ਚੱਲਦਾ, ਕਿਹਨੇ ਕਿੰਨਾ ਧੱਕਾ ਕੀਤਾ। ਤੁਸੀਂ ਫੈਮਿਲੀ ਕੋਰਟ 'ਚ ਜਾਓ, ਉੱਥੇ ਜੱਜ ਦਾ ਸਿਰ ਖਾਓ ਕਿ ਇਹਨੇ ਧੱਕਾ ਕੀਤਾ, ਇੰਨੀ ਮੈਨੂੰ ਪੈਸੇ ਚਾਹੀਦੇ, ਮੇਨਟੇਨੈਂਸ ਚਾਹੀਦੀ, ਜੋ ਵੀ ਆ। ਸੋ ਇੱਥੇ ਸਿੰਪਲ ਆ ਕਿ ਇਮੀਗ੍ਰੇਸ਼ਨ ਨੇ ਇੱਕ ਵਾਰੀ ਗ੍ਰੀਨ ਕਾਰਡ ਦਿੱਤਾ ਉਹਨਾਂ ਨੇ ਬਸ ਇਹੀ ਦੇਖਣਾ ਕਿ ਮੈਂ ਵਿਆਹ ਇਹਨਾਂ ਨੇ ਪੈਸੇ ਦੇ ਕੇ ਤਾਂ ਨਹੀਂ ਕਰਾਇਆ ਸੀਗਾ, ਉਹ ਉਸ ਸੈਂਸ ਇਮੀਗ੍ਰੇਸ਼ਨ ਫਰਾਡ ਤਾਂ ਨਹੀਂ ਸੀਗਾ, ਪਰ ਜਿਹੜਾ ਤੁਹਾਡਾ ਆਪਣਾ ਪਰਸਨਲ ਲੈਵਲ ਤੇ ਤੁਹਾਡੇ ਨਾਲ ਧੱਕਾ ਹੋਇਆ, ਉਹ ਤੁਹਾਡੀ ਫੈਮਿਲੀ ਕੋਰਟ ਦੇ ਨਾਲ ਫਾਈਟ ਹੈਗੀ ਆ। ਤੇ ਉਹ ਜੇ ਤੁਹਾਨੂੰ ਲੱਗਦਾ ਕਿ ਫਰਾਡ ਸੀਗਾ, ਤੁਸੀਂ ਮੈਰਿਜ ਨੂੰ ਅਨਲ ਕਰਾ ਸਕਦੇ ਆ। ਅਨਲਮੈਂਟ ਦਾ ਮਤਲਬ ਹੁੰਦਾ ਕਿ ਵਿਆਹ ਜਿੱਦਾਂ ਕਦੀ ਹੋਇਆ ਹੀ ਨਹੀਂ ਸੀਗਾ, ਰਾਈਟ। ਸੋ ਡਿਵੋਰਸ ਦਾ ਮਤਲਬ ਆ ਕਿ ਵਿਆਹ ਹੋਇਆ ਸੀਗਾ ਪਰ ਤਲਾਕ ਹੋ ਗਿਆ, ਇੰਨੀ ਗੱਲਬਾਤ। ਅਨਲਮੈਂਟ ਦਾ ਮਤਲਬ ਹੁੰਦਾ ਕਿ ਕੁਛ ਨਾ ਕੁਛ ਘਪਲਾ ਸੀਗਾ, ਕਿ ਵਿਆਹ ਨੂੰ ਵਿਆਹ ਨਾ ਮੰਨਿਆ ਜਾਵੇ ਹਨਾ। ਸੋ ਅਨਲਮੈਂਟ ਜਿਹੜੀ ਕਰਾਣੀ ਉਹ ਔਖੀ ਹੁੰਦੀ ਆ, ਕੋਰਟ ਨੂੰ ਜਿਹੜਾ ਫੈਮਿਲੀ ਕੋਰਟ ਨੂੰ ਸਮਝਾਉਣਾ ਜ਼ਿਆਦਾ ਪੈਂਦਾ। ਸੋ ਇਹ ਹੈ ਕਿ ਜਿਹਨਾਂ ਨਾਲ ਬਿਲਕੁਲ ਫਰਾਡ ਸੀਗਾ, ਵਿਆਹ ਹੋਇਆ ਨਹੀਂ, ਕਦੀ ਕੰਜ਼ੂਮੇਸ਼ਨ ਨਹੀਂ ਹੋਈ ਵਿਆਹ ਦੀ, ਉਹ ਕੋਰਟ ਨੇ ਰਾਸਤੇ ਖੋਲੇ ਹੋਏ ਕਿ ਤੁਸੀਂ ਆਓ ਸਾਨੂੰ ਪ੍ਰੂਵ ਕਰੋ ਤੇ ਅਨਲਮੈਂਟ ਦੀ ਡਿਗਰੀ ਲਓ। ਹੁਣ ਅਨਲਮੈਂਟ ਮਤਲਬ ਕਿ ਵਿਆਹ ਬਿਲਕੁਲ ਹੀ ਰੱਦ ਹੋ ਗਿਆ, ਫਿਰ ਤੁਸੀਂ ਇਮੀਗ੍ਰੇਸ਼ਨ ਕੋਲ ਜਾ ਕੇ ਕਹਿ ਸਕਦੇ ਆ ਕਿ ਇਹ ਬੰਦੇ ਨੇ ਸਾਡੇ ਨਾਲ ਧੱਕਾ ਕੀਤਾ, ਅਦਰਵਾਈਜ਼ ਨਹੀਂ। ਠੀਕ ਆ। ਸੋ ਹੁਣ ਤੁਸੀਂ ਵਾਵਾ ਦੱਸਿਆ ਸੀਗਾ ਤੇ ਐਕਸਟ੍ਰੀਮ ਕੁਆਲਿਟੀ ਦੀ ਜਿਹੜੀ ਉਹ ਦੱਸੀ ਸੀਗੀ, ਇਹ ਕੀ ਇਹਨਾਂ ਦੇ ਵਿੱਚ ਡਿਫਰੈਂਸ ਵੀ ਜਿਹੜਾ ਉਹ ਹੁੰਦਾ ਜਦੋਂ 751 ਫਾਈਲ ਕਰ ਰਹੇ ਹੁੰਦੇ ਆ? ਵਾਵਾ ਦਾ ਫਿਰ ਇਹ ਹੈ ਕਿ ਤੁਸੀਂ ਨਵੇਂ ਸਿਰਿਓਂ ਜਿਹੜਾ ਉਹ ਸ਼ੁਰੂ ਕਰ ਰਹੇ ਆ, ਰਾਈਟ। ਵਾਵਾ ਦਾ ਅਪਰੂਵ ਹੋਊਗਾ, 3-4 ਸਾਲ ਦਾ ਪ੍ਰੋਸੈਸ ਆ, ਫਿਰ ਤੁਹਾਨੂੰ ਗ੍ਰੀਨ ਕਾਰਡ ਵਗੈਰਾ ਮਿਲੂਗਾ। 751 ਦਾ ਮਤਲਬ ਸਿੱਧਾ ਇਹੀ ਹੈ ਕਿ ਤੁਸੀਂ ਆਲਰੇਡੀ ਗ੍ਰੀਨ ਕਾਰਡ ਤੇ ਸੀਗੇ, ਤੁਸੀਂ ਉਹਨੂੰ ਫਾਈਲ ਕੀਤਾ, ਉਹਨਾਂ ਨੇ ਤੁਹਾਡਾ ਆਟੋਮੈਟਿਕਲੀ 1.5 ਸਾਲ ਦੀ ਐਕਸਟੈਂਸ਼ਨ ਦੇਤੀ। ਤੇ ਤਾਂ ਕਰਕੇ ਨਾ ਆਪਣਾ ਜਿਹੜਾ 751 ਆ ਉਹ ਬੈਟਰ ਆ, ਜਿਹਨਾਂ ਕੋਲ ਆਲਰੇਡੀ ਗ੍ਰੀਨ ਕਾਰਡ ਆ। ਤੇ ਕਈ ਇਦਾਂ ਦੇ ਉਹਨਾਂ ਨੂੰ ਉਹਨਾਂ ਦਾ ਸਪਾਊਸ ਤੰਗ ਕਰਦਾ, ਸਪਾਊਸ ਆਪ ਨਹੀਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੁੰਦਾ। ਮੰਨ ਲਓ H1 ਵਾਲੇ ਨੇ ਤੰਗ ਕਰਤਾ ਜਾਂ F1 ਸਪਾਊਸ ਨੇ ਦੂਜੇ ਸਪਾਊਸ ਨੂੰ ਤੰਗ ਕਰਤਾ। ਸੋ ਉਹ ਵਾਵਾ ਜਿਹੜਾ ਹੈਗਾ ਉਹ ਤਾਂ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਸਪਾਊਸ ਕਰੇ ਤਾਂ ਮਿਲਦਾ। ਤੇ ਜਿਹੜੇ ਬਾਕੀ ਆ ਉਹਨਾਂ ਨਾਲ ਧੱਕਾ ਹੁੰਦਾ, ਡੋਮੈਸਟਿਕ ਵਾਇਲੈਂਸ ਹੁੰਦਾ, ਉਹਨਾਂ ਦੇ ਲਈ ਯੂ ਵੀਜ਼ਾ, ਉਹਨਾਂ ਨੂੰ ਯੂ ਵੀਜ਼ਾ ਕਰਨਾ ਪੈਂਦਾ। ਤੇ ਯੂ ਵੀਜ਼ਾ ਦਾ ਸਾਰਿਆਂ ਨੂੰ ਪਤਾ ਹੀ ਹੈ ਹਨਾ, 8-10 ਸਾਲ ਕਿਤੇ ਨਹੀਂ ਗਏ। ਉਹਦੇ ਵਿੱਚ ਤੁਸੀਂ ਜਿੱਦਾਂ ਕਿਹਾ ਵੀ ਉਹ ਨਾਨ ਇਮੀਗ੍ਰੈਂਟ ਵੀਜ਼ੇ ਵਾਲੇ ਵੀ ਉਹਦੇ ਅੰਡਰ ਆ ਜਾਂਦੇ ਆ। ਹਾਂਜੀ, ਜਿਹੜੇ ਯੂ ਵੀਜ਼ੇ ਦੇ ਵਿੱਚ ਫਿਰ ਉਹ ਨਾਨ ਇਮੀਗ੍ਰੈਂਟ ਵਾਲੇ ਵੀ ਜਿਹੜੇ ਉਹ ਆ ਜਾਂਦੇ, ਹਾਂਜੀ, ਉਹਦੇ ਅੰਡਰ ਜਿਹੜੇ ਉਹ ਸਾਰੇ ਹੀ ਜਿਹੜੇ ਉਹ ਆ ਜਾਂਦੇ ਆ। ਸੋ ਵਾਵਾ ਸਿਰਫ ਸਿਟੀਜ਼ਨ ਜਾਂ ਜਿਹੜਾ ਗ੍ਰੀਨ ਕਾਰਡ ਜਿਹੜੇ ਵਾਲੇ ਆ ਉਹੀ ਜਿਹੜੇ ਉਹ ਕਿਤੇ ਕਰ ਸਕਦੇ ਆ। ਸੋ ਟਾਈਮਲਾਈਨਸ ਕਿੱਦਾਂ ਜਿਹੜੀਆਂ ਇਹਨਾਂ ਚੀਜ਼ ਨੂੰ ਜਿਹੜਾ ਉਹ ਆਪਾਂ ਦੇਖਦੇ ਹੈਗੇ ਆ 751 ਦੀ, ਵਾਵਾ ਦੀ ਤੇ ਯੂ ਵੀਜ਼ਾ ਦੀ? ਯੂ ਵੀਜ਼ਾ ਤਾਂ 8-10 ਸਾਲ ਕਿਤੇ ਨਹੀਂ ਗਏ। ਪ੍ਰੈਡਿਕਟ ਕਰਨੀ ਔਖੀ ਆ। ਵਾਵੇ ਦੇ ਵੀ ਜਿਹੜਾ ਹੈਗਾ ਆਪਾਂ ਦੇਖਿਆ 4-5 ਸਾਲ ਔਨ ਐਵਰੇਜ ਜਿਹੜੇ ਲੱਗ ਜਾਂਦੇ ਆ। 751 ਦਾ ਤੁਹਾਡਾ ਇਹ ਹੈ ਕਿ ਤੁਹਾਨੂੰ ਰਾਈਟ ਵੇ ਐਕਸਟੈਂਸ਼ਨ ਦੇ ਦਿੰਦੇ ਆ ਗ੍ਰੀਨ ਕਾਰਡ ਦੀ, ਸੋ ਮੈਟਰ ਨਹੀਂ ਕਰਦਾ ਕਿੰਨਾ ਟਾਈਮ ਲੱਗੇ। ਠੀਕ ਹੈ। ਤੇ ਚਲੋ ਆਪਾਂ ਇਹ ਜਿਹੜੀ ਉਹ ਕੀਤੀ ਵੀ ਜਿਹੜੇ ਗ੍ਰੀਨ ਕਾਰਡ ਕਰਦੇ ਆ ਮੈਰਿਜ ਬੇਸ ਦੇ ਉੱਤੇ, ਜਿਹੜੇ ਇਹ ਸਾਰੇ ਦਾ ਸਾਰਾ ਜਿਹੜਾ ਆਪਾਂ ਡਿਸਕਸ ਕੀਤਾ ਇਹ ਉਹ ਆ ਵੀ ਜਿਹੜੇ ਰਾਈਟ ਨਾਓ ਸਾਰੇ ਸਟੇਟਸ ਦੇ ਵਿੱਚ ਨੇ, ਜਿਹੜੇ ਯੂਨਾਈਟਿਡ ਸਟੇਟਸ ਦੇ ਵਿੱਚ ਹੀ ਆ ਸਾਰੇ, ਮਤਲਬ ਇੱਥੇ ਪ੍ਰੈਜ਼ੈਂਟ ਨੇ ਇਹ ਵਾਲੇ? ਹਾਂਜੀ, ਪਰ ਕੋਈ ਇਦਾਂ ਨਹੀਂ ਕੁਛ ਹੈਗਾ ਕਿ ਤੁਸੀਂ ਬਾਹਰ ਜਾ ਕੇ ਨਹੀਂ ਫਾਈਲ ਕਰ ਸਕਦੇ। ਪਰ ਇਹ ਹੈ ਕਿ ਬਾਹਰ ਗਿਆ ਬੰਦਾ ਆਂਦਾ ਨਹੀਂ ਕਦੀ ਵਾਪਸ, ਰਾਈਟ। ਜੇ ਹੁਣ ਜਿੰਨੇ ਇਹ ਮਤਲਬ ਬਣਾਇਆ ਕਿ ਲਾਅ ਐਨਫੋਰਸਮੈਂਟ ਦੀ ਮਦਦ ਕਰੋ, ਕ੍ਰਾਈਮ ਸੋਲਵਿੰਗ 'ਚ ਮਦਦ ਕਰੋ। ਹੁਣ ਤੁਸੀਂ ਜੇ ਛੱਡ ਕੇ ਚਲ ਗਏ ਤੇ ਬੰਦੇ ਦੇ ਇੱਥੇ ਕੇਸ ਚੱਲਦਾ, ਉਹ ਕਹੂਗਾ ਕਿ ਨਹੀਂ ਮੈਂ ਟ੍ਰਾਇਲ ਲੜਨਾ। ਤੇ ਜੇ ਤੁਸੀਂ ਹੈਗੇ ਨਹੀਂ ਉਰੇ, ਤੁਸੀਂ ਅਮਰੀਕਾ ਛੱਡ ਕੇ ਚਲ ਗਏ, ਤਾਂ ਤੁਸੀਂ ਉਹ ਬੰਦੇ ਨੂੰ ਸਜ਼ਾ ਕਿੱਦਾਂ ਦਿਲਾਓਗੇ ਕੋਰਟ ਦੇ ਵਿੱਚ, ਫੈਮਿਲੀ ਕੋਰਟ ਦੇ ਵਿੱਚ? ਠੀਕ ਹੈ। ਇਮੀਗ੍ਰੇਸ਼ਨ ਉਹਨੇ ਤਾਂ ਇਮੀਗ੍ਰੇਸ਼ਨ ਨਾਲ ਚੱਲਣਾ, ਉਹਨੇ ਸਪੈਸ਼ਲੀ ਕੱਚੇ ਬੰਦਿਆਂ ਨੂੰ ਤੁਹਾਨੂੰ ਵੀਜ਼ਾ ਨਹੀਂ ਦੇਣਾ ਜਾਂ ਕੁਛ ਉਹ ਨਹੀਂ ਹੈਗਾ ਹਨਾ। ਤਾਂ ਇਹ ਹੈ ਕਿ ਆਪਣਾ ਮੋਰਚਾ ਜਿਹੜਾ ਉਹ ਮੇਨਟੇਨ ਕਰਕੇ ਰੱਖੋ। ਠੀਕ ਹੈ। ਸੋ ਇੱਕ ਵਾਰੀ ਫਿਰ ਦੱਸ ਦਿਓ ਜੀ ਸਰੋਤਿਓ ਵੀ ਅੱਜ ਜਿਹੜੀਆਂ ਕਾਲਸ ਅਸੀਂ ਨਹੀਂ ਲੈ ਸਕਾਂਗੇ, ਇਸ ਚੀਜ਼ ਦੇ ਲਈ ਪਹਿਲਾਂ ਹੀ ਜਿਹੜਾ ਆਪਾਂ ਮਾਫੀ ਜਿਹੜੀ ਉਹ ਮੰਗਦੇ ਆ। ਥੋੜਾ ਜਿਹਾ ਜੇ ਤੁਸੀਂ ਡਿਸਕਸ ਕਰਦੇ ਹੋ ਅਟਰਨੀ ਟਰਕੀਆਨਾ ਜੀ, ਮੈਰਿਜ ਬੇਸ ਜਿਹੜੇ ਗ੍ਰੀਨ ਕਾਰਡ ਹੁੰਦੇ, ਹੁਣ ਇੱਥੋਂ ਜਾ ਕੇ ਜਿਹੜੇ ਪੰਜਾਬ ਜਾ ਕੇ ਇੰਡੀਆ ਜਾ ਕੇ ਵਿਆਹ ਕਰਾਉਂਦੇ ਆ, ਉਹਨਾਂ ਨੂੰ ਲੈ ਕੇ ਵੀ ਕਈ ਤਰੀਕੇ ਦੇ ਲੋਕਾਂ ਦੇ ਜਿਹੜੇ ਸਵਾਲ ਰਹਿੰਦੇ ਆ
ਖਾਸ ਕਰਕੇ ਤੇ ਮੈਨੂੰ ਲੱਗਦਾ ਇੰਟਰਵਿਊਜ਼ ਨੂੰ ਟਾਈਮਿੰਗ ਨੂੰ ਲੈ ਕੇ ਜ਼ਿਆਦਾ ਰਹਿੰਦਾ ਹੈ। ਹਾਂਜੀ, ਸੋ ਟਾਈਮਿੰਗ ਦਾ ਨਹੀਂ ਕੁਛ ਵੀ ਦੱਸਿਆ ਜਾ ਸਕਦਾ। ਤੁਹਾਨੂੰ ਪਤਾ ਹੀ ਆ, ਹਰੇਕ ਸ਼ੋਅ ਦੇ ਵਿੱਚ ਉਹੀ ਹੈ ਕਿ ਜਿਹੜੀ ਗਾਈਡੈਂਸ ਉਹ ਤਾਂ ਇਹਨਾਂ ਨੂੰ ਜਿਹੜੇ ਸੁਣਨ ਵਾਲੇ ਆ, ਮੈਂ ਉਹ ਇਨਕਰੇਜ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਅੱਜ ਟਾਈਮਿੰਗ ਦੱਸਾਂ ਫਿਰ ਮੈਂ ਕੱਲ ਦੱਸਾਂ। ਉਹਨਾਂ ਨੂੰ uscs.gov ਤੇ ਜਾ ਕੇ ਕਰਨਾ ਪੈਣਾ ਚੈੱਕ। ਨਾਟ ਵਰਥ ਮਾਈ ਟਾਈਮ, ਹੈ ਨਾ, ਕਿ ਮੈਂ ਤੀਰ ਤੁੱਕੇ ਲਾਵਾਂ, ਹਰ ਉਹ ਕਰਾਂ। ਹੁਣ ਦੀ ਡੇਟ ਦੇ ਵਿੱਚ ਇੱਦਾਂ ਕਿ ਜੇ ਤੁਸੀਂ ਇੰਨਾ ਟੈਕਨੀਕਲ ਸ਼ੋਅ ਸੁਣ ਰਹੇ ਆ, 601 ਵੇਵਰ ਜੀ, ਵੂਵਰ ਸਾਰੇ ਸੁਣ ਰਹੇ ਆ, ਹੂੰ, ਮੇਰੀ ਵੀ ਫਿਰ ਐਕਸਪੈਕਟੇਸ਼ਨ ਇਹ ਹੈ ਕਿ ਬੰਦਾ ਘੱਟੋ ਘੱਟ ਇਹ ਹੈਗੀ uscs.gov ਦੀ ਵੈਬਸਾਈਟ ਤੇ ਜਾਵੇ, ਉਹ ਚੈੱਕ ਕਰੇ, ਕਿਉਂਕਿ ਹੁਣ ਆਪਾਂ ਵੀ ਜਿਹੜਾ ਸ਼ੋਅ ਆ ਉਹਨੂੰ ਅੱਗੇ ਲੈ ਕੇ ਜਾਣਾ, ਹੋਰ ਟੈਕਨੀਕਲ ਉਹ ਕਰਨਾ, ਤੇ ਜੀ, ਉਹ ਵਾਲੀ ਆਡੀਅנס ਨੂੰ ਨਾਲ ਜੋੜੀਏ ਕਿ ਜਿਹੜੇ ਹੁਣ ਜਿਹੜਾ ਬਾਕੀ ਵੀ ਇੱਕ ਸਧਾਰਨ ਵਿਅਕਤੀ ਸਾਨੂੰ ਸੁਣ ਰਿਹਾ। ਸੋ ਸ਼ੋਅ ਦੀ ਵੈਲਿਊ ਉਹਦੇ ਲਈ ਵੀ ਇਹੀ ਹੈ ਕਿ ਕੀ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ, ਤੇ ਹੂੰ, ਜ਼ਿਆਦਾਤਰ ਸਾਨੂੰ ਇਹੀ ਹੈ ਕਿ ਜੱਜ ਦੀ ਰੇਟਿੰਗ ਕਿੰਨੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪ ਚੈੱਕ ਕਰ ਸਕਦੇ ਆ, ਉਹ ਤੁਸੀਂ ਆਪ ਚੈੱਕ ਕਰੋ। ਤੇ ਉਹਦੇ ਵਿੱਚ ਵੀ ਇਦਾਂ ਕਿ ਇਮੀਗ੍ਰੇਸ਼ਨ ਖੁਦ ਕਹਿੰਦੀ ਆ ਕਿ ਜੇ ਆਪਾਂ ਤੁਹਾਨੂੰ ਦੱਸ ਵੀ ਦਈਏ ਕਿ ਇਹਨੂੰ 2 ਸਾਲ ਲੱਗਣੇ ਆ, ਉਹਦੀ ਵੀ ਕੋਈ ਗਾਰੰਟੀ ਨਹੀਂ ਕਿ 2 ਹੀ ਸਾਲ ਲੱਗਣੇ ਆ, ਉਹਦੇ ਵੀ ਤੁਹਾਡੇ ਜੀ, ਉਹ ਜੀ, 4 ਸਾਲ ਬਣਾ ਸਕਦੇ ਆ। ਵੱਧ ਸਕਦੇ ਆ। ਉਹ ਇੱਕ ਅਕਸਰ ਸਵਾਲ ਜਿਹੜਾ ਉਸ ਚੀਜ਼ ਦੇ ਵਿੱਚ ਉਹ ਰਹਿੰਦਾ ਆ ਮੈਰਿਜ ਬੇਸ ਦੇ ਵਿੱਚ ਵੀ ਫਿਆਂਸੇ ਵਾਲਾ ਕਰਨਾ ਚਾਹੀਦਾ ਆ ਵੀਜ਼ਾ, ਜਾਂ ਇਹ ਜਿਹੜਾ ਡਾਇਰੈਕਟਲੀ ਇਸ ਹਿਸਾਬ ਦੇ ਨਾਲ ਵਿਆਹ ਕਰਕੇ ਜਿਹੜਾ ਉਹ ਕਰਨਾ ਚਾਹੀਦਾ। ਇਹ ਲੋਕ ਬਹੁਤ ਕਰਦੇ ਆ, ਕੋਈ ਕਹਿੰਦਾ ਵੀ ਉਹ ਤੇਜ਼ ਆ, ਕੋਈ ਕਹਿੰਦਾ ਜੀ ਉਹ ਤੇਜ਼ ਆ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ? ਸੋ ਸਾਡਾ ਐਕਸਪੀਰੀਅੰਸ ਤਾਂ ਇਹੀ ਹੈ ਕਿ ਜੇ ਤਾਂ ਸਾਰੇ ਜਿਹੜੇ ਲੜਾਈ ਝਗੜਿਆਂ ਵਾਲੇ ਸਾਰੇ ਕੇਸ ਨੂੰ ਮੁੱਦੇ ਨਜ਼ਰ ਰੱਖ ਕੇ ਸੋਚੀਏ, ਤੇ ਵਿਆਹ ਵਾਲੇ ਕੇਸ ਤੇ ਡਾਇਰੈਕਟਲੀ ਐਜ਼ ਅ ਗ੍ਰੀਨ ਕਾਰਡ ਹੋਣਾ ਤੁਹਾਡੇ ਹੱਥ 'ਚ, ਇੱਕ ਗ੍ਰੀਨ ਕਾਰਡ ਆ ਗਿਆ ਹੈ ਨਾ ਟੈਂਪਰੇਰੀ ਵਾਲਾ, ਬਾਅਦ 'ਚ ਤੁਸੀਂ ਉਹਨੂੰ ਪੱਕਾ ਕਰ ਸਕਦੇ ਆ। ਜੇ ਤੁਸੀਂ ਫਿਆਂਸੇ ਤੇ ਆਏ, ਤੁਹਾਡਾ ਲੜਾਈ ਝਗੜਾ ਹੋ ਗਿਆ, ਕੁਝ ਹੋ ਗਿਆ, ਤੁਸੀਂ ਉਹੀ ਚੱਕਰ 'ਚ ਫਸ ਗਏ ਕਿ ਗ੍ਰੀਨ ਕਾਰਡ ਤੁਹਾਡਾ ਸਿਰੇ ਲੱਗੂਗਾ ਕਿ ਨਹੀਂ ਲੱਗੂਗਾ। ਤੇ ਉਸ ਪੱਖ ਤੋਂ ਜਦੋਂ ਤੁਸੀਂ ਇੱਕ ਨਵੇਂ ਦੇਸ਼ 'ਚ ਆਉਂਦੇ ਆ, ਤੇ ਸਪੈਸ਼ਲੀ ਹੁਣ ਕਈ ਵਾਰੀ ਸੁਣੀਦਾ ਹੈ ਨਾ, ਕਈ ਵਾਰੀ ਜਿਹੜੇ ਇੱਧਰ ਵਾਲੇ ਆ ਉਹ ਕਹਿੰਦੇ ਕਿ ਨਹੀਂ ਇੰਡੀਆ ਤੋਂ ਸਾਨੂੰ ਬੰਦਾ ਮਾੜਾ ਟੱਕਰ ਗਿਆ, ਜਿਹੜੇ ਉੱਧਰ ਵਾਲੇ ਆ ਉਹ ਕਹਿੰਦੇ ਕਿ ਨਹੀਂ ਸਾਨੂੰ ਇੱਥੇ ਤੰਗ ਬਹੁਤ ਕੀਤਾ ਅਮਰੀਕਾ ਲਿਆ ਕੇ। ਸੋ ਇਹ ਆ ਕਿ ਤੁਸੀਂ ਜੇ ਆਪਣਾ ਦੇਸ਼ ਛੱਡ ਕੇ ਆਉਣਾ, ਸਾਰੀ ਆਪਣੀ ਜ਼ਿੰਦਗੀ ਉੱਥੋਂ ਦੀ ਛੱਡ ਕੇ ਆ ਰਹੇ ਆ, ਇੱਕ ਨਵੇਂ ਘਰ-ਬਾਰ ਦੇ ਵਿੱਚ ਆ ਰਹੇ ਆ, ਮੇਰੀ ਸਲਾਹ ਤਾਂ ਇਹ ਹੋਊਗੀ ਕਿ ਤੁਸੀਂ ਜਿਹੜਾ ਘੱਟੋ ਘੱਟ ਇੱਕ ਕੰਡੀਸ਼ਨਲ ਗ੍ਰੀਨ ਕਾਰਡ ਤੇ ਆਓ, ਵਿਆਹ ਦੇ ਥਰੂ ਆਓ, ਕਿ ਇੱਕ ਬੈਲੈਂਸ ਜਿਹਾ ਰਹਿੰਦਾ ਕਿ ਕੱਲ ਨੂੰ ਤੁਹਾਡਾ ਜੇ ਨਹੀਂ ਵੀ ਗੱਲ ਬਣਦੀ, ਕਿ ਘੱਟੋ ਘੱਟ ਇਹ ਹੈ ਕਿ ਹਰੇਕ ਦਰਵਾਜ਼ਾ ਤੁਹਾਡੇ ਉੱਤੇ ਬੰਦ ਨਹੀਂ ਹੋਊਗਾ। ਸੋ ਲੋਕੀ ਕਈ ਵਾਰੀ ਬਹੁਤ ਬੁਰੇ ਫਸ ਜਾਂਦੇ ਆ, ਤੇ ਸਕਿੱਲ ਵੀ ਨਹੀਂ ਹੁੰਦੀ ਉਹਨਾਂ ਕੋਲ ਕਿ ਕੋਈ ਜੌਬ ਜੂਬ ਲੱਭ ਸਕੀਏ, ਤੇ ਅਮਰੀਕਾ 'ਚ ਫਿਰ 5-10 ਸਾਲ ਤੇ ਇੱਦਾਂ ਨਿਕਲ ਜਾਂਦੇ ਇਮੀਗ੍ਰੇਸ਼ਨ ਨਾਲ ਡੀਲ ਕਰਦੇ ਹੋਏ। ਸੋ ਘੱਟੋ ਘੱਟ ਇਹ ਹੈ ਕਿ ਜੇ ਗ੍ਰੀਨ ਕਾਰਡ ਤੁਹਾਡੇ ਕੋਲ ਹੋਊਗਾ, ਤੁਸੀਂ ਆਪਣੇ ਪੈਰ ਤੇ ਖੜ ਸਕਦੇ ਆ, ਹੈ ਨਾ, ਜੌਬ ਜੂਬ ਤੁਸੀਂ ਕਰ ਸਕਦੇ ਆ। ਤੇ ਜੇ ਤੁਹਾਡੇ ਕੋਲ ਵਰਕ ਪਰਮਿਟ ਵਗੈਰਾ ਵੀ ਨਹੀਂ ਹੈਗਾ, ਤੁਹਾਨੂੰ ਜੌਬ ਹੀ ਨਹੀਂ ਕਿਸੇ ਨੇ ਦੇਣੀ। ਸੋ ਫਿਆਂਸੇ ਨਾਲੋਂ ਬੈਟਰ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਉਹ ਹੈਗਾ ਜਿਹੜਾ ਸਪਾਊਸ ਵੀਜ਼ਾ। ਸਪਾਊਸ ਵੀਜ਼ਾ। ਜੀ, ਜੀ, ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਨੂੰ ਜੇ ਸਮ ਅਪ ਇਸ ਚੀਜ਼ ਦੇ ਵਿੱਚ ਕਰਨਾ ਹੋਵੇ, ਮੈਰਿਜ ਬੇਸਡ ਗ੍ਰੀਨ ਕਾਰਡ ਖਾਸ ਕਰਕੇ ਉਹਨਾਂ ਦੇ ਲਈ ਜਿਹੜੇ ਇਲੀਗਲੀ ਐਂਟਰ ਜਿਹੜੇ ਇੱਥੇ ਕੀਤੇ ਆ, ਕਿਹੜੀਆਂ ਚੀਜ਼ਾਂ ਦਾ ਉਹ ਧਿਆਨ ਰੱਖਣ? ਇਲੀਗਲੀ ਜਿਹੜੇ ਐਂਟਰ ਕੀਤੇ ਆ ਉਹਦੇ ਪੱਕੇ ਨਹੀਂ ਹੋ ਸਕਦੇ, ਉਹਨਾਂ ਨੂੰ ਕੰਟਰੀ ਆਊਟ ਜਿਹੜੀ ਕਰਨੀ ਪੈਣੀ ਆ, ਤੇ ਉਹਦੇ ਲਈ ਉਹਨਾਂ ਨੂੰ ਵੇਵਰ ਚਾਹੀਦੇ ਆ। ਤੇ ਵੇਵਰ ਲੈਣ ਲਈ ਉਹਨਾਂ ਨੂੰ ਜਿਹੜਾ ਰਿਮੂਵਲ ਪ੍ਰੋਸੀਡਿੰਗ ਆ, ਜਿਹੜਾ ਕੋਰਟ ਦੇ ਵਿੱਚ ਕੇਸ ਆ, ਉਹਦਾ ਨਿਪਟਾਰਾ ਕਰਨਾ ਪੈਣਾ, ਐਡਮਿਨ ਕਲੋਜ਼ ਕਰਾਉਣਾ ਪੈਣਾ ਜਾਂ ਪੀਡੀ ਕਰਨਾ ਪੈਣਾ। ਤੇ ਉਸ ਤੋਂ ਬਿਨਾਂ ਤੁਹਾਡਾ 601 ਵੇਵਰ ਨਹੀਂ ਹੋ ਸਕਦਾ। ਤੇ ਉਹ ਤੁਸੀਂ ਜੇ ਫੈਸਲਾ ਲੈਣਾ, ਉਹ ਤੁਸੀਂ ਹੁਣ ਲੈ ਲਓ, ਕਿਉਂਕਿ ਕੋਰੋਨਾਡੋ ਮੋਸ਼ਨ ਚੱਲਦੀ ਪਈ ਹੈ ਇਸ ਵੇਲੇ, ਸਮਾਂ ਸਹੀ ਚੱਲਦਾ ਪਿਆ। ਤੁਸੀਂ ਜੇ ਮਿਸ ਕਰਤਾ, ਤੇ ਕਈ ਵਾਰੀ ਇਦਾਂ ਕਿ ਫਾਈਨਲ ਤਰੀਕ ਦੇ ਲਾਗੇ ਜਾ ਕੇ ਬੰਦਾ ਕਹਿੰਦਾ, ਤੇ ਸਾਡੇ ਇੱਕ ਕੇਸ 'ਚ ਸੀਗਾ ਵੀ ਜੱਜ ਕਹਿੰਦੀ ਪਹਿਲਾਂ ਕਿਉਂ ਨਹੀਂ ਕੀਤਾ। ਬਿਲਕੁਲ ਐਂਡ ਦੇ ਵਿੱਚ ਨਹੀਂ ਤੁਸੀਂ ਪੀਡੀ ਮੰਗ ਸਕਦੇ, ਪਹਿਲਾਂ ਇਹ ਸਰਕਾਰੀ ਵਕੀਲ ਨਾਲ ਤੁਸੀਂ ਜਿਹੜੀ ਆਪਣੀ ਅੰਡਰਸਟੈਂਡਿੰਗ ਸਲਾਹ ਕਰਨੀ ਆ। ਤੇ ਜੱਜ ਕਹਿੰਦੀ ਕਿ ਮੇਰਾ ਟਾਈਮ ਨਹੀਂ ਖਰਾਬ ਕਰਨਾ, ਆਪਸ 'ਚ ਪਹਿਲਾਂ ਐਗਰੀ ਕਰਕੇ ਆਓ, ਮੇਰੇ ਕੋਲ ਆਹ ਚੀਜ਼ ਮੈਨੂੰ ਚਾਹੀਦੀ ਆ। ਤੇ ਇਹ 'ਚ ਕਹਿੰਦੀ ਮੈਂ ਫੈਸਲਾ ਕਰਨ ਵਾਲੀ ਆ, ਤੇ ਤੁਸੀਂ ਜਿਹੜਾ ਇਹ ਤੁਹਾਡੀ ਸਲਾਹ ਵਾ ਸਾਰੀ, ਇਹ ਆਊਟਸਾਈਡ ਕਹਿੰਦੀ ਮੇਰੇ ਕੋਰਟ ਹੋਣੀ ਚਾਹੀਦੀ ਆ, ਮੇਰਾ ਕਹਿੰਦੀ ਟਾਈਮ ਨਾ ਖਰਾਬ ਕਰਿਆ ਕਰੋ ਕੋਰਟ ਦੇ ਵਿੱਚ ਆ ਕੇ। ਠੀਕ ਹੈ। ਸੋ ਵੇਵਰਸ ਤੇ ਇਹ ਸਾਰੀਆਂ ਚੀਜ਼ਾਂ, ਹੁਣ ਜਿੱਦਾਂ ਤੁਸੀਂ ਵਿੱਚ ਜੇ ਜ਼ਿਕਰ ਕੀਤਾ ਸੀ 3 ਸਾਲ ਦੀ ਜਾਂ 10 ਸਾਲ ਦੀ ਬਾਰ ਆ, ਜਿਨ੍ਹਾਂ ਨੂੰ ਇਹ ਫਿਰ ਵੇਵਰ ਨਹੀਂ ਮਿਲਦੇ, ਉਹ ਫਿਰ ਇੰਨੇ ਸਾਲ ਉਹਨਾਂ ਨੂੰ ਬਾਹਰ ਰਹਿਣਾ ਪੈਂਦਾ, ਫਿਰ ਕੀ ਉਸ ਤੋਂ ਬਾਅਦ ਦੇ ਵਿੱਚ ਰਾਹ ਖੁੱਲ ਜਾਂਦਾ ਆ ਕਿ ਨਹੀਂ? ਨਹੀਂ, ਵੇਵਰ ਤੁਸੀਂ ਲੈ ਕੇ ਜਾਂਦੇ ਆ ਇੱਥੋਂ, ਤਾਂ ਹੀ ਜਾਂਦੇ ਆ। ਜੇ ਬਿਨਾਂ ਵੇਵਰ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਕਿਹਾ ਕਿ ਵੇਵਰ ਚਾਹੀਦਾ, ਫਿਰ ਤੁਸੀਂ ਉੱਥੇ ਟੰਗ ਹੋ ਗਏ, ਹੈ ਨਾ, 3-4 ਸਾਲ। ਸੋ ਬੇਸਿਕਲੀ ਗੋਲ ਇਹੀ ਹੈ ਕਿ ਵੇਵਰ ਵੂਵਰ ਸਾਰਾ ਤੁਸੀਂ ਲੈ ਕੇ ਜਾਂਦੇ ਆ ਕਿ ਇੰਡੀਆ ਘੱਟੋ ਘੱਟ ਤੁਹਾਨੂੰ ਟਿਕਣਾ ਪਵੇ, ਮਹੀਨੇ 2 ਮਹੀਨੇ 'ਚ ਤੁਸੀਂ ਵਾਪਸ ਆ ਜਾਓ। ਠੀਕ ਹੈ, ਠੀਕ ਹੈ। ਸੋ ਜੇ ਕਿਸੇ ਦੇ ਕੇਸ ਦੇ ਵਿੱਚ ਕਿਸੇ ਨੂੰ ਵੇਵਰ ਨਹੀਂ ਮਿਲਦਾ, ਉਹ ਬੰਦਾ ਹੱਕ ਹੀ ਜਾਂਦਾ ਆ, ਫਿਰ ਤਾਂ ਉਹ ਜੇ ਚਲੇ ਜਾਵੇ ਤੇ ਉਹ ਆਪਣੀ ਬਾਰ ਪੂਰੀ ਕਰਕੇ ਜਿਹੜੀ 10 ਸਾਲ ਵਾਲੀ ਆ ਜਾਂ 3 ਸਾਲ ਵਾਲੀ ਆ, ਫਿਰ ਉਸ ਤੋਂ ਉਸੇ ਬੇਸ ਤੇ ਆ ਸਕਦਾ ਮੁੜ ਕੇ ਦੁਬਾਰਾ? ਬਿਲਕੁਲ ਆ ਸਕਦਾ। ਬਾਹਰ ਜਿਹੜਾ ਜਿੱਤੇ ਰਿਮੂਵਲ ਡਿਪੋਟੇਸ਼ਨ ਲੱਗੀ 10 ਸਾਲ ਦੀ ਬਾਰ ਆ,
ਜਿੱਥੇ ਰਿਮੂਵਲ ਡਿਪੋਰਟੇਸ਼ਨ ਨਹੀਂ ਲੱਗੀ 180 ਦਿਨਾਂ ਤੋਂ ਵੱਧ ਕੱਚਾ ਰਿਹਾ ਉਹ ਅਨਲawful ਪ੍ਰੈਜ਼ੈਂਸ ਅਸਾਲਮ ਜਿਹਨੂੰ ਕੋਈ ਪ੍ਰੋਟੈਕਟ ਨਹੀਂ ਕਰਦਾ ਉੱਤੇ 3 ਸਾਲ ਦੀ ਬਾਰ ਆ, ਜਿਹੜਾ 1 ਸਾਲ ਤੋਂ ਵੱਧ ਕੱਚਾ ਰਿਹਾ ਉੱਤੇ 10 ਸਾਲ ਦੀ ਬਾਰ ਆ। ਸੋ ਹਾਂਜੀ, ਬੰਦਾ ਆਪਣੀਆਂ 12 ਪੱਕੀਆਂ ਕਰਕੇ ਆ ਸਕਦਾ। ਵੇਵਰ ਦਾ ਮਕਸਦ ਇਹੀ ਹੈਗਾ ਕਿ ਬਾਰ ਨੂੰ ਤੋੜਨਾ। ਦੌੜਨਾ। ਤੇ ਅੱਜ ਕੱਲ ਆਪਾਂ ਜਿੱਦਾਂ ਅਟਾਰਨੀ ਟਿਰਕੈਣੀ ਚ ਦੇਖਦੇ ਹਾਂ ਵੀ ਕਲੌਕ ਨਹੀਂ ਚੱਲਦੀ, ਕਲੌਕ ਬੰਦ ਹੋ ਗਈ, ਏਦਾਂ ਹੋ ਗਿਆ, ਕੀ ਉਹ ਫਿਰ ਅਨਲਾਫੁਲ ਮੰਨੀ ਜਾਂਦੀ ਉਹ ਜਿਹੜੀਆਂ ਚੀਜ਼ਾਂ ਉਹ ਦਿਨ ਫਿਰ ਉਸ ਹਿਸਾਬ ਦੇ ਨਾਲ, ਜਾਂ ਕਿੱਦਾਂ ਉਹ ਵੀ ਇਸ ਚੀਜ਼ ਦੇ ਵਿੱਚ ਐਡ ਹੁੰਦੇ ਆ ਜਾਂ ਕੀ ਹੁੰਦਾ ਹੈ ਉਹ ਚੀਜ਼ਾਂ? ਨਹੀਂ ਉਹ ਤਾਂ ਕਲੌਕ ਤਾਂ ਹੋਰ ਚੀਜ਼ ਆ ਕਿ ਹੋਰ ਬੰਦਾ ਚੀਜ਼ ਟੋਟਲੀ ਠੀਕ ਹੈ। ਕਲੌਕ ਹੋਰ ਚੀਜ਼ ਆ। ਠੀਕ ਹੈ, ਚਲੋ ਠੀਕ ਹੈ। ਸੋ ਥੈਂਕ ਯੂ ਬਹੁਤ ਬਹੁਤ ਅਟਾਰਨੀ ਟਿਰਕੈਣਾ ਜੀ, ਤੁਸੀਂ ਇਸ ਜਿਹੜੀ ਇਨਫੋਰਮੇਸ਼ਨ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ। ਤੇ ਅਗਲੀ ਵਾਰੀ ਫਿਰ ਮਿਲਦੇ ਹਾਂ, ਹੋਪਫੁਲੀ ਕੋਈ ਜ਼ਿਆਦਾ ਜ਼ਰੂਰੀ ਨਾ ਕੰਮ ਹੋਵੇ ਤੇ ਆਪਾਂ ਜਿਹੜੀਆਂ ਕਾਲਸ ਜਿਹੜੀਆਂ ਉਹ ਲੈ ਸਕੀਏ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ